जी कोई भी खत्म हो गई गल। अज मैं थोड़ा भजान दिया, कल मुखालफ भजन दिया, परसों ਨੂੰ फिर रात ਨੂੰ थोड़े को चल जाना बौलद मन दे दे, मैं भजाना। ग्रुप तो है ही नहीं जी। ये फिर चंगा नहीं, सारे रल मिल के रहंदे प्यार प्रीत नाल है ग्रुप अच्छा हैगा। अच्छा जी। हाँ ग्रुप वाइज ये भजना चाहिए। गल खत्म हो ही जाती है शिकार की। ਅਸੀਂ ਜ਼ਿਆਦਾ इधरों ਛੱਡ गए ਸੀ ਵਿੱਚੋਂ, फिर कुत्तियां वाले पासे चले गए। ਇਹ ਭਜਾਣਾ ਬੌਲਦ ਅੱਲਾ ਨੇ ਦੇਤਾ, ਹੁਣ ਕਰਾਂਗੇ ਇਨਸ਼ਾਅੱਲਾ ਠਰਕ 4 ਸਾਲ ਅੱਲਾ ਇਹਦੀ ਹਯਾਤੀ ਕਰੇ। ਇਹ ਕੁੱਤਿਆਂ ਦਾ ਸ਼ੌਕ ਜੀ ਜਿਹੜੇ ਟਰੈਕ ਤੇ ਭਜਾਉਂਦੇ? हाँ जी ट्रैक ਤੇ ਜਿਹੜੇ ਭਜਾਉਂਦੇ ਆਲ ਫਰੈਂਡ ਗਰੁੱਪ ਨਾਲ ਸਾਡਾ ਤਲਕ ਹੈ। ਅੱਛਾ ਜੀ। ਮੀਆਂ ਫੈਸਲ ਗਰੁੱਪ ਹੈਗੇ ਆਪਣੇ ਚਨਿਓਟ ਰਹਿੰਦੇ ਆ, ਰਹਿਮਤ ਦੀ ਖੋਈ ਉਹਨਾਂ ਇਸ ਨੇ। ਟਾਈਮ ਜੀ ਮੌਜੂਦਾ ਦੌਰ ਦੇ ਵਿੱਚ ਜੀ ਕਿਹੜੇ ਸਵਾਰ ਦੀ ਤੁਹਾਨੂੰ ਤਕਨੀਕ ਪਸੰਦ ਆ ਜੀ? ਸ਼ਬੀਰ ਸੈਨ ਚੰਗਾ ਜੀ। ਅੱਛਾ ਜੀ। हाँ जी बड़े हौसले ਨਾਲ ਭਜਾਉਂਦਾ, ਫਸੀ ਗੱਡੀ ਮੁਕਾਬਲੇ 'ਚ ਕੱਢ ਲੈਂਦਾ। ਚੋ ਅਬਦਸਤਾਰ ਵੀ ਠੀਕ ਆ। ਗੰਜੂ ਵਾਲੇ? हाँ जी गंजू वाला चंगा सवार, वो भी सवार तो सारे ठीक है जी, लेकिन ये अच्छे हैगे। इन्हों का भजाया बैल है ना, गांह को भजन की आस हैगी आ, को 2 साल कढ़ने वाला। बहुत अच्छे तरीके नाल भजाते, एडा मारना नहीं, जानवर मनदा तो मनाना, नहीं तो छड़ देना। यही गल हुंदी आ चंगे सवार ਦੇ ਹਿਸਾਬ ਦੇ ਨਾਲ ਪਹਿਲੇ ਨੰਬਰਾਂ 'ਚ ਜੀ फखरे टोबा अच्छा जी। ਅੱਛਾ ਜੀ। सारिया बैलों नालों शहजादा बैल भी चंगा कल्याणपुर वाला, यही 2 बॉल चंगे हैगे आ। ਅੱਛਾ ਜੀ। हाँ जी ਤੇ ਇਸ ਟਾਈਮ ਜੀ ਲਾੜਾ ਵੀ ਚੰਗਾ, ਉਹਦੇ ਨਾਲ ਕੋਈ ਬੈਲ ਹੋਵੇ ਨਾ ਚੰਗਾ ਤੇ ਮੁਕਾਬਲਾ ਕਰ ਦਊਗਾ ਬਿਲकुल। ਹਾਂਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम नाज़रीन, ਤੁਸੀਂ ਵੇਖ ਰਹੇ ਹੋ ਸ਼ਹੀਨ ਆਫੀਸ਼ੀਆ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਹਿਬਾਜ਼ ਸ਼ਹੀਨ। ਇਸ ਵੇਲੇ ਜੀ ਅਸੀਂ ਲਹਿੰਦੇ ਪੰਜਾਬ ਪਾਕਿਸਤਾਨ ਡਿਵੀਜ਼ਨ ਫੈਸਲਾਬਾਦ ਜ਼ਿਲ੍ਹਾ ਟੋਬਾ ਟੇਕ ਸਿੰਘ ਤੇ ਟੋਬਾ ਟੇਕ ਸਿੰਘ ਜ਼ਿਲ੍ਹੇ ਦਾ ਰੁਝਾਨੇ ਦੇ ਨਾਲ ਪਿੰਡ ਹੈ ਜੀ ਇਹ 360 ਗਾਹਬੇ। ਤੇ ਇੱਥੇ ਮੇਰੇ ਨਾਲ ਮੌਜੂਦ ਨੇ ਜੀ ਡਾਕਟਰ ਮਕਸੂਦ ਗੁੱਜਰ ਅਲਮਰੂਫ ਡਾਕਟਰ ਸੁਦਾ ਗੁੱਜਰ 60 ਵਾਲਾ, ਜੋ ਕਿ ਆਰਟੀਫਿਸ਼ਲ ਇਨਸੈਮੀਨੇਸ਼ਨ ਦੇ ਮਾਹਰ ਨੇ, ਬੜੀ ਤਕਨੀਕ ਰੱਖਦੇ ਨੇ ਔਰ ਇਸ ਤੋਂ ਹਟ ਕੇ ਇਹ ਪੰਜਾਬ ਸਕਾਫਤ ਦੇ ਸ਼ੌਕ ਵੀ ਕਰਦੇ ਨੇ, ਮਾਲ ਮਵੇਸ਼ੀ ਵੀ ਪਾਲਦੇ ਨੇ, ਕੰਪੀਟੀਸ਼ਨ ਦੇ ਵਿੱਚ ਹਿੱਸਾ ਵੀ ਲੈਂਦੇ ਨੇ। ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਨੇ ਆ ਸਾਡੇ ਆਪਣੇ ਮਾਲ ਮਵੇਸ਼ੀ ਦੇ ਮੁਤਲਕ ਔਰ ਇਹਨਾਂ ਦੇ ਸ਼ੌਕ ਦੇ ਮੁਤਲਕ ਜੀ। अस्सलाम वालेकुम जी। वालेकुम सलाम। डॉक्टर साहब की हाल है जी? ठीक है अल्लाह दा करम जी। ਹੋਰ ਸਭ ਵਧੀਆ ਜੀ, ਖੈਰ ਹੈ ਜੀ? बिल्कुल खैरियत भाई। ਡਾਕਟਰ ਸਾਹਿਬ ਤੁਹਾਡਾ ਇਸ ਫੀਲਡ ਦੇ ਵਿੱਚ, ਲਾਈਫ ਸਟਾਕ ਫੀਲਡ ਦੇ ਵਿੱਚ ਕੈਰੀਅਰ ਕਦੋਂ ਤੋਂ ਸ਼ੁਰੂ ਹੋਇਆ ਤੇ ਕਿਸ ਤਰ੍ਹਾਂ ਹੋਇਆ ਜੀ? जी सन 96 ਚ ਦਾਖਲਾ ਲਿਆ ਨਕਈ ਦੌਰ ਚ। ਅੱਛਾ ਜੀ। ਉਸ ਤੋਂ ਬਾਅਦ ਫਿਰ ਮਾਸ਼ਾਅੱਲਾ ਕੰਮ ਸ਼ੁਰੂ ਕੀਤਾ। ਹਾਂਜੀ। AI ਦਾ ਸਾਡੇ ਉਸਤਾਦ ਖਾਲਦ ਲਤੀਫ ਸਾਹਿਬ ਹੈਗੇ ਆ ਗੋਇਰੇ। AI ਟੈਕਨੀਸ਼ੀਅਨ ਇਹ ਆ ਜਾਂਦਾ, AI ਟੈਕਨੀਸ਼ੀਅਨ। ਅੱਛਾ ਤੇ ਆਰਟੀਫੀਸ਼ੀਅਲ ਟੈਕਨੀਸ਼ੀਅਨ। ਅੱਛਾ ਜੀ। ਹਾਂਜੀ ਤੇ ਮਾਸ਼ਾਅੱਲਾ ਬੜਾ ਸੋਹਣਾ ਗੁਜ਼ਾਰਾ ਹੋਣ ਡਿਆ ਆ। ਅੱਛਾ ਜੀ। ਇਹ ਡਾਕਟਰ ਖਾਲਦ ਸਾਹਿਬ ਗੋਜਰੇ ਵਾਲੇ ਜਿਹੜੇ ਜੀ? ਹਾਂਜੀ DBM। ਹਾਂਜੀ ਤੁਹਾਡੇ ਉਸਤਾਦ ਹੈ ਹਾਂ ਜੀ? ਇੰਚਾਰਜ ਉਸਤਾਦ ਵੀ। ਅੱਛਾ ਜੀ। ਸਦੀਕ ਸਾਹਿਬ ਜਿਹੜੇ ਸੀਗੇ ਉਹ ਸਾਡੇ ਨਸਲ ਕਸ਼ੀ ਦੇ ਸੀਗੇ, ਹਾਂਜੀ। ਪ੍ਰਤਾਪਰੇ ਵਾਲੇ। ਅੱਛਾ ਜੀ। ਤੇ ਉਹਨਾਂ ਤੋਂ ਜੀ ਕੰਮ ਸਿੱਖਿਆ ਮਾਸ਼ਾਅੱਲਾ, ਕੰਮ ਸ਼ੁਰੂ ਹੋ ਗਿਆ ਮਾਸ਼ਾਅੱਲਾ। 26-27 ਸਾਲ ਹੋ ਗਏ ਕੰਮ ਕਰਦਿਆਂ ਨੂੰ, ਹੁਣ ਤਾਂ ਵੈਸੇ ਬੁੱਢੇ ਹੋ ਗਏ ਆ। ਹਾਂਜੀ। ਹਾਂ ਤੇ ਉਸ ਤੋਂ ਹਟ ਕੇ ਜੀ ਆ ਟੱਗਿਆਂ ਟੁੱਗਿਆਂ ਦਾ ਬੜਾ ਠਰਕ ਸੀ ਪਹਿਲਾਂ ਸਾਡੇ ਨਾਨਾ ਜੀ ਨੂੰ ਸੀ ਜ਼ਿਆਦਾ। ਅੱਛਾ ਜੀ। ਸਨ 47 ਚ ਜਦੋਂ ਪਾਰਟੀਸ਼ਨ ਤੋਂ ਬਾਅਦ ਇੱਥੇ ਆ ਗਏ, ਜ਼ਿਲ੍ਹਾ ਪਿੱਛੇ ਜਲੰਧਰ, ਤਹਿਸੀਲ ਫਗਵਾੜਾ, ਚੱਕ ਮਲਕਪੁਰ ਦੇ ਅਸਰ ਰਹਿਸ਼ੀ ਸੀਗੇ। ਅੱਛਾ ਜੀ। ਤੇ ਆ ਕੇ ਇੱਥੇ ਉੱਥੋਂ ਜੀ ਇੱਥੇ ਆ ਕੇ ਬਾਅਦ ਹੋਏ ਜਾਂ ਕਿਤੇ ਹੋਰ ਜੀ? ਨਹੀਂ ਇੱਥੇ ਆ ਕੇ ਆਬਾਦ ਹੋਏ। ਸਾਡੇ ਪਹਿਲਾਂ ਅਸੀਂ ਜਿਹੜੇ ਸੀਗੇ ਅਸੀਂ 74 ਚ ਰਹਿਣ ਵਾਲੇ ਸੀ, ਅਸਲ ਉੱਥੇ ਰਹੇ ਆ ਸਾਲ 474 ਪਟਿਆਲਾ ਜੀ? ਹਾਂਜੀ ਸਮੁੰਦਰੀ ਦੇ ਹਾਂਜੀ। ਉੱਥੋਂ ਫਿਰ ਨਾਨਾ ਜੀ ਹੁਣੀ ਇੱਥੇ ਸੀਗੇ, ਫਿਰ ਸਾਡੇ ਦਾਦਾ ਜੀ ਵੀ ਇੱਥੇ ਇਹਨਾਂ ਕੋਲੇ ਆ ਗਏ, ਰਕਬਾ ਵੀ ਇੱਥੇ ਪੈ ਗਿਆ। ਤੇ ਉਸ ਤੋਂ ਬਾਅਦ ਆ ਟੱਗਿਆਂ ਦਾ ਸ਼ੌਕ ਬਹੁਤ ਉਤਲੀ ਸਤ੍ਹਾ ਤੇ ਨਾਨੇ ਸਾਡੇ ਨੇ ਕੀਤਾ। ਅੱਛਾ, ਜਦੋਂ ਤੁਸੀਂ ਆਪਣੇ ਨਾਨਾ ਜੀ ਨੂੰ ਸ਼ੌਕ ਕਰਦੇ ਵੇਖਿਆ? ਹਾਂ ਦੇਖਿਆ ਜੀ। ਤੁਹਾਡੀ ਕਿੰਨੀ ਉਮਰ ਸੀ? ਮੇਰੀ ਤਕਰੀਬਨ 10 ਸਾਲ ਸੀਗੀ। ਉਹ ਫੌਜ ਸਨ 84 ਚ ਹੋਏ ਆ। 84 ਚ ਫੌਤ ਹੋ ਗਏ? ਹਾਂਜੀ। ਅੱਛਾ ਜੀ। ਤੇ ਉਹਨਾਂ ਦੇ ਸ਼ੌਕ ਦੇ ਵਿੱਚ ਅਰੂਜ ਤੇ ਜਾਨਵਰ ਕਿਹੜੇ ਸੀ ਉਹਨਾਂ ਕੋਲ? ਬੈਲ ਉਹਨਾਂ ਜਦੋਂ? ਕੋਲ ਇੱਕ ਬੱਗਾ ਬੈਲ ਹੁੰਦਾ ਸੀ ਜੀ, ਬਹੁਤ ਅੱਛਾ। ਅੱਛਾ ਜੀ। ਝੁੰਬਰਿਓਂ ਲਿਆਂਦਾ ਸੀ। ਉਸ ਤੋਂ ਫਿਰ ਜੋੜਿਆਂ ਤੋਂ ਲਿਆ, ਲੰਮੀਆਂ ਦੌੜਾਂ ਭਜਦੇ ਰਹੇ ਆ। ਗੜੇ ਬ੍ਰਹਮੋ ਇੱਕ ਪੀੜਾ ਲਿਆ। ਅੱਛਾ ਜੀ। ਗਾਮਾ ਰਾਮੀਆਂ ਹੁੰਦਾ ਸੀ, ਰਾਣਾ ਸ਼ਰੀਫ ਸਾਹਿਬ ਸੀਗੇ, ਹਾਜੀ ਬਰਕਤ 57 ਵਾਲੇ। ਤੇ ਇਹ 3-4 ਘਰੇ ਸੀਗੇ, ਉਹਦੇ ਲੰਮੀਆਂ ਦੌੜਾਂ ਭਜਦੀਆਂ ਸੀ। ਸਨ 52 ਦੇ ਨਾ ਇਸ਼ਤਿਹਾਰ ਜਿਹੜੇ ਆ ਸਾਡੇ ਕੋਲ ਪਏ ਆ। ਅੱਛਾ ਜੀ। ਉਹ 10 ਰੁਪਈਏ ਐਂਟਰੀ ਸੀ, 100 ਰੁਪਈਆ ਇਨਾਮ ਸੀ। ਮਾਸ਼ਾਅੱਲਾ ਜੀ। 4 ਮੀਲ ਦੀ ਦੌੜ ਸੀ, ਮੂੰਗੀ ਬੰਗਲਿਓਂ ਭੱਜਣਾ। ਇੱਥੇ ਮਰੂਸੀਪੁਰ ਤੇ ਆਉਂਦੇ ਰਹੇ ਆ। ਅੱਛਾ ਜੀ। ਤੇ ਬੜੇ ਮੁਕਾਬਲੇ ਹੋਏ ਉਹਨਾਂ ਨਾਲ। ਉਸ ਤੋਂ ਬਾਅਦ ਫਿਰ ਆ ਦੁਨੀਆਂ ਦੌੜਾਂ ਸ਼ੁਰੂ ਹੋ ਗਈਆਂ ਆਪਣੀਆਂ 10 ਖੇਤਾਂ ਵਾਲੀਆਂ। ਇਹਦੇ ਵਿੱਚ ਵੀ ਬੈਲ ਬਹੁਤ ਚੰਗਾ ਸੀ, ਇੱਕ ਜੋੜਿਆਂ ਤੋਂ ਲਿਆਂਦਾ ਸੀ, ਬੱਗੇ ਰੰਗ ਦਾ।
ਤੁਹਾਡੇ ਨਾਨਾ ਜੀ ਦਾ ਨਾਮ ਕੀ ਸੀ? ਮੁਹੰਮਦ ਰਫੀਕ ਸੀਗਾ ਜੀ। ਉਹ ਸਵਾਰੀ ਰਫੀਕ। ਖੁਦ ਕਰਦੇ ਹਾਂ ਸੀਗੇ ਖੁਦ ਕਰਦੇ ਸੀ, ਬੜੇ ਅੱਛੇ ਸਵਾਰ ਸੀ। ਅੱਛਾ ਜੀ। ਤੇ ਅੱਛਾ ਜੀ, ਰੇੜੇ ਦੇ ਨਾਲ ਭਜਾਉਣ ਤੋਂ ਇਲਾਵਾ ਕੋਈ ਕਿਰਲੇ ਦਾ, ਸੁਹਾਗੇ ਹਲਾਂ ਦਾ ਦਾ? ਬਹੁਤ ਸ਼ੌਕ ਕੀਤਾ ਜੀ। ਹਲਾਂ ਦਾ ਤੇ ਕੰਮ ਹੋਇਆ ਜੀ? ਹਾਂ ਨਹੀਂ ਸ਼ੌਕ, ਇੱਥੇ ਜਲਸੇ ਹੁੰਦੇ ਰਹੇ ਪਹਿਲਾਂ ਹਲਾਂ ਦੇ ਹਨ। ਅੱਛਾ ਜੀ। ਹਾਂਜੀ 10 15 20 ਹਲ ਇਕੱਠੇ ਹੋ ਜਾਣੇ, ਅੱਛਾ ਜੀ। ਫਿਰ ਆਪਣੇ ਬੋਲ ਸੰਭਾਲਣੇ, ਹਾਂਜੀ। ਫਿਰ ਉਹ ਹਲਾਂ ਤੇ ਤੋਰਨੇ। ਤੇ ਇਹ ਗੜੇ ਬਰਾਮੋ ਇੱਕ ਬੋਲ ਲਿਆਂਦਾ ਸੀ ਪੀੜਾ ਜੀ, ਉਹਨਾਂ ਵਕਤਾਂ 'ਚ ਕੋਈ 2800 ਦਾ, ਜਦੋਂ ਬੋਲ ਦਾ ਦੀ ਤੁਹਾਡੇ ਕੀਮਤ ਨਾਨਾ ਜੀ ਨੇ? ਨਾਨਾ ਜੀ ਨੇ, ਜਦੋਂ ਬੋਲ ਦੀ ਕੀਮਤ ਹੈ ਨਾ ਕੋਈ 300 ਰੁਪਈਆ ਸੀ। ਅੱਛਾ ਜੀ। ਤੇ ਬੜਾ ਖੋਪਾ ਸੀ ਉਹਨੂੰ ਕਰਾ ਇੱਥੇ ਆਪਣੇ। ਜਾਨੀ 7-8 ਗੁਣਾ ਜ਼ਿਆਦਾ ਲਿਆਂਦਾ ਜੀ ਮਹਿੰਗਾ। ਹਾਂਜੀ ਬੜੇ ਸ਼ੌਕ ਨਾਲ ਲਿਆ ਸੀ। ਤੇ ਉਸ ਤੋਂ ਬਾਅਦ ਫਿਰ ਗੱਡੀਆਂ ਦਾ ਠਰਕ ਵੀ ਆਪਣੇ ਆ ਗਿਆ, ਛੋਟੀਆਂ ਦੌੜਾਂ ਹੋ ਗਈਆਂ, ਪਹਿਲਾਂ 10 ਖੇਤਾਂ ਦੀ ਸੀ, ਫਿਰ 8 ਦੀ ਹੋ ਗਏ, ਹੁਣ 6-7 ਨੂੰ ਹੋ ਗਏ ਆ। ਅੱਛਾ ਜੀ, ਨਾਨਾ ਜੀ ਤੁਹਾਡੇ 84-86 ਚ ਫੌਤ ਹੋਏ ਜੀ, ਹਾਂਜੀ। ਉਹਨਾਂ ਤੋਂ ਬਾਅਦ ਫਿਰ ਸ਼ੌਕ ਕਿੰਨੇ ਅੱਗੇ ਕੀਤਾ ਜੀ? ਮੇਰੇ ਮਾਮਾ ਜੀ ਹੈਗੇ ਸੀ, ਉਹ ਕਰਦੇ ਰਹੇ, ਫਿਰ ਮੈਂ ਨਾਲ ਹੋ ਗਏ ਤੁਹਾਨੂੰ। ਅੱਛਾ ਜੀ। ਹਾਂ ਸਿੰਧੋਂ ਬੈਲ ਕਾਫੀ ਖਰੀਦੇ, ਭਜਾਏ ਆ, ਬਗੜੀ ਲਿਆਂਦਾ ਇੱਕ ਅੱਛਾ ਸੀ ਬੈਲ ਉਹ ਵੀ। ਤੁਹਾਡੇ ਨਾਨਾ ਜੀ ਤੋਂ ਜਾਣ ਤੋਂ ਬਾਅਦ ਤੁਹਾਡੇ ਕੋਲ ਕਿਹੜੇ ਬੈਲ ਨੰਬਰ ਹੋਏ ਬਾਦਲ ਜੀ? ਬੈਲ ਲਿਆ ਜੀ ਡਾਕਟਰ ਨਜ਼ੀਰ ਸਾਹਿਬ ਤੋਂ, ਉੱਥੋਂ 70। ਅੱਛਾ ਜੀ। ਅੱਛਾ ਦੌੜਿਆ ਬਹੁਤ। ਉਹ ਤੁਸੀਂ ਉਦੋਂ ਕਿੰਨੇ ਦਾ ਲਿਆ ਸੀ, ਕਿਉਂਕਿ ਉਹ ਵੀ ਫਖਰੇ ਟੋਬਾ ਤਰ੍ਹਾਂ ਸੀ ਜੀ ਉਸ ਟਾਈਮ? 6.5 ਲੱਖ ਦਾ ਉਹ ਖਰੀਦਿਆ ਜੀ, ਉਹ ਸਭ ਤੋਂ ਮਹਿੰਗਾ ਬੋਲ ਉਹ ਸੀ। ਇਹ ਕਿਹੜੇ ਸੰਨ ਦੀ ਗੱਲ ਹੈ ਜੀ? ਇਹ ਮੈਂ ਕਹਿੰਦਾ ਕੋਈ 4-5 ਦੇ? ਨਹੀਂ ਇਹ ਖਰੀਦਿਆ ਸੀ 10 ਵਿੱਚ। ਅੱਛਾ 10 ਜਾ ਕੇ? ਹਾਂਜੀ। ਅੱਛਾ ਜੀ। ਇਹ ਬੈਲ ਬਹੁਤ ਚੰਗਾ ਦੌੜਿਆ। ਉਸ ਤੋਂ ਬਾਅਦ ਕਈ ਬੈਲ ਆਏ, ਕੋਈ ਨਹੀਂ ਐਡੇ ਖਾਤੇ ਵਾਲੇ ਨਾ ਕੋਈ ਲੱਭਾ। ਇਹ ਭਾ ਭੋਲਾ ਸਾਡਾ ਸਦਰ ਸੀ, ਰਾਣੇ ਸ਼ਰੀਫ ਗਰੁੱਪ 'ਚ ਅਸੀਂ ਭਜਦੇ ਰਹੇ। 335 ਵਾਲਾ 35 ਵਾਲਾ ਭੋਲਾ ਵਾਣ ਜੀ? ਹਾਂ ਭੋਲਾ ਵਾਣ ਅੱਛਾ ਜੀ। ਭਾਈ ਆਪਣਾ ਜੀ, ਬੜੇ ਅੱਛੇ ਮਰਾਸਮ ਉਹਨਾਂ ਨਾਲ। ਉਸ ਤੋਂ ਬਾਅਦ ਆ ਬਿਲੂ ਸਟਾਰ ਬੱਚਾ ਲਿਆ, 16 ਮਹੀਨਿਆਂ ਦਾ ਸੀ ਜਦੋਂ 3 ਲੱਖ ਦਾ ਖਰੀਦਿਆ। ਅੱਛਾ ਜੀ। ਇਹ ਬਿਲੂ ਸਟਾਰ ਤੁਸੀਂ ਕਿੱਥੋਂ ਖਰੀਦਿਆ ਇਹ ਜੀ? ਅਸੀਂ ਜੀ 45 ਸਿੱਖ ਸਾਰ 'ਚੋਂ ਰਾਣੇ ਅਮੀਨ ਖਾਂ ਤੋਂ। ਅੱਛਾ ਜੀ। ਹਾਂ ਇਸ ਤੋਂ ਪਹਿਲਾਂ ਬੰਬੂ ਵਾਲਾ ਨਦੀਮ ਨਹੀਂ, ਉਹ ਜਿਹੜਾ FIA 'ਚ ਮੁੰਡਾ, ਉਹਦੇ ਕੋਲ ਲੱਖਾ ਬੈਲ ਹੁੰਦਾ ਸੀ, ਮਰ ਗਿਆ, ਉਹਦਾ ਭਾਈ ਆ ਸਖਾ। ਅੱਛਾ ਜੀ। ਹਾਂ ਇਹ ਜਦੋਂ ਤੁਸੀਂ ਲਿਆਂਦਾ 16 ਮਹੀਨਿਆਂ ਦਾ ਸੀ। 16 ਮਹੀਨਿਆਂ ਦਾ 16 ਦਾ 3 ਲੱਖ ਦਾ ਤਿਆਰੀ ਖਰੀਦਿਆ। ਤਿਉਰੀ ਕੋਈ ਕਰਦੇ ਸੀ ਜਦੋਂ? ਨਹੀਂ ਜੀ ਇਹ ਨੱਥ ਇੱਥੇ ਆ ਕੇ ਭਾਈ ਆਪਣੇ। ਅੱਛਾ ਜੀ। ਅੱਛਾ ਭਾਜੀ, ਇਹ ਰੇੜੇ 'ਚ ਵੀ ਨਹੀਂ ਜੁੜਿਆ ਤੇ ਇਹਦਾ ਇੰਨਾ ਮੁੱਲ ਕਿਉਂ ਲੱਗਿਆ ਜੀ? ਸਿਰਫ ਨਸਲ ਦਾ ਕਰਕੇ ਜੀ? ਨਸਲ ਇਹ ਪਿਓਰ ਨਗੌਰ ਦੀ ਨਸਲ ਆ, ਹੁਣ ਨਸਲ ਹੈ ਹੀ ਨਹੀਂ ਨਗੌਰ ਦੀ। ਆ ਦਾਜਲੀ ਤੁਰੇ ਫਿਰਦੇ ਆ, ਹਾਂਜੀ। ਲੇਕਿਨ ਨਸਲ ਖਤਮ ਕਰ ਦਿੱਤੀ ਹੈ ਸਾਨ ਦੀ ਵਜ੍ਹਾ ਤੋਂ। ਸਾਨ ਹੈ ਨਹੀਂ, ਗਾਈਆਂ ਹੈ ਇੱਕਾ ਦੁੱਕਾ ਲੋਕਾਂ ਕੋ। ਅੱਛਾ ਜੀ, ਤੁਸੀਂ ਇਸ ਚੀਜ਼ ਨੂੰ ਵੀ ਸਮਝਦੇ ਆ, ਤੁਸੀਂ ਲਾਈਵ ਸਟਾਕ ਦੀ ਮੈਡੀਕਲ ਲਾਈਨ ਨੂੰ ਵੀ ਸਮਝਦੇ ਆ, ਤੁਸੀਂ ਆਰਟੀਫੀਸ਼ੀਅਲ ਸੈਮੀਨੇਟਰ ਵੀ ਹੋ, ਤੇ ਇਹ ਜਿਹੜੀ ਨਸਲ ਹੈ ਜੀ, ਇਹਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾ ਸਕਦੇ ਆ ਜੀ? ਨਸਲ ਜੀ ਹੁਣ ਮੈਂ ਸੰਗੜੋਂ ਮੰਗਾਏ ਟੀਕੇ, ਲਾੜ ਦੀ ਨਸਲ ਹੈ ਉਹ। ਬੱਚੇ ਹੈ ਨਾ ਇੱਥੇ ਕਾਫੀ ਦੌੜ ਡਏ ਮਾਸ਼ਾਅੱਲਾ। ਚਾਚੇ ਇਫਤੇ ਕੋ ਸੀ 97 ਵਾਲੇ ਕੋ ਇੱਕ ਬੱਗਾ ਬਹਿੜਾ, ਆ ਬਹਿਣੀ ਵਾਲਾ ਕੋ ਪੰਛੀ ਬੋਲ 257 ਵਾਲਾ, ਉਹ ਚੰਗੇ ਦੌੜੇ ਆ। ਤੇ ਮਾਸ਼ਾਅੱਲਾ ਹੁਣ ਹੈ ਨਾ ਕਾਫੀ ਨਿਕਲੇ ਬੱਚੇ ਇਸ ਨਸਲ ਦੇ। ਲਾੜ ਦੀ ਨਸਲ ਹੈ, ਥੋੜੀ ਜਿਹਾ ਕਮਜ਼ੋਰ ਹੈਗੇ ਆ। ਅੱਛਾ ਜੀ। 28-29 ਭਜਾਣੇ ਵਾਲੇ ਨਹੀਂ, ਮਹੀਨੇ 'ਚ 1-2 ਦੌੜਾਂ ਭੱਜਣ ਵਾਲੇ ਆ। ਕਬੂਤਰ ਕਲਿਆਣਪੁਰੀਆਂ ਕੋ ਜਿਹੜਾ ਉਹ ਹੁਣ ਰਾਣਾ ਮੁਸਤੀ ਕੋ ਚਲਾ ਗਿਆ? ਹਾਂ ਮੁਸਤੀ, ਉਹ ਵੀ ਆਪਣੇ, ਉਹ ਪਹਿਲਾ ਕਬੂਤਰ ਜਿਹੜਾ, ਉਹ ਵੀ ਮੈਂ ਟੀਕਾ ਰੱਖਿਆ। ਬਿਮਾਰ ਹੋਇਆ ਸੀ? ਹਾਂ ਲਾੜ ਦੀ ਨਸਲ ਹੈ ਉਹ ਵੀ। ਅੱਛਾ ਜੀ। ਅੱਛੀ ਨਸਲ ਹੈ ਬਹੁਤ। ਅੱਛਾ ਡਾਕਟਰ ਸਾਹਿਬ, ਜਿਹੜੀ ਬਰੀਡਿੰਗ ਆ ਜੀ, ਜਿਹੜੇ ਵੀ ਵੱਡੇ ਵੱਡੇ ਬਰੀਡਰ ਲੋਕ ਆ, ਉਹ ਬਰੀਡਿੰਗ ਜਿਹੜੇ ਕਰਦੇ ਆ, ਕਈ ਆਰਟੀਫੀਸ਼ੀਅਲ ਕਰਦੇ ਆ, ਕਈ ਸਾਂਭ ਦੇ ਨਾਲ ਕਰਦੇ ਆ, ਤੇ ਬੁੱਲ ਕੋਲੋਂ ਕਰਵਾਉਂਦੇ ਆ, ਤੇ ਬਿਹਤਰ ਕਿਹੜੀ ਹੈ ਜੀ? ਬਿਹਤਰ ਜੀ ਜਿਹੜਾ ਨਾ ਇਨਸੈਮੀਨੇਸ਼ਨ ਹੀ ਬਿਹਤਰ ਹੈ। ਨਸਲ ਦਾ ਬੜਾ ਫਰਕ ਪੈ ਜਾਂਦਾ। ਕੁਆਲਿਟੀ ਵਾਲੇ ਬੁੱਲ ਇਸਤੇਮਾਲ ਕਰਨੇ, ਗਾਂ ਨਸਲ ਦੁੱਧ ਬੈੜੀਆਂ ਚੰਗਾ ਦਿੰਦੀਆਂ ਆ, ਬਲੈਤੀ ਜਿਹੜੀਆਂ। ਹਾਂਜੀ। ਤੇ ਬੁੱਲ ਵੀ ਕਈਆਂ ਨੇ ਜਿਹੜੀਆਂ ਨੈਚੁਰਲ ਨਾਲੋਂ ਆਰਟੀਫੀਸ਼ੀਅਲ ਬਿਹਤਰ ਹੈ ਜੀ? ਬਿਹਤਰ ਹੈ। ਜਿਹੜੀਆਂ ਹੁਣ ਬੱਚੀਆਂ ਪਹਿਲਾਂ ਕਮਜ਼ੋਰ ਹੁੰਦੀਆਂ, ਉਹ ਸਾਹ ਜਾਂ ਜੰਪ ਕਰਦਾ, ਸੱਟ ਲੱਗ ਜਾਂਦੀ ਹੈ, ਨੁਕਸਾਨ ਹੁੰਦਾ। ਅੱਛਾ ਜੀ। ਅੰਦਰੋਂ ਪੀ ਪਾਣੀ ਸ਼ੁਰੂ ਹੋ ਜਾਂਦੀ, ਜ਼ਖਮ ਹੋ ਜਾਂਦੇ ਆ। ਤੇ ਇਹ ਤੋਂ ਬਿਹਤਰ ਇਹੀ ਹੈ ਕਿ ਇਨਸੈਮੀਨੇਸ਼ਨ ਕੀਤੀ ਜਾਵੇ। ਤੇ ਤੁਹਾਡਾ ਜੀ ਇਨਸੈਮੀਨੇਸ਼ਨ ਦੇ ਚਾਰजेस ਕੋਈ ਨਾਰਮਲ ਹੈ ਕਿ ਜ਼ਿਆਦਾ ਜੀ? ਨਾਰਮਲ ਹੈ ਜੀ, ਬਿਲਕੁਲ ਹੀ। ਅੱਛਾ ਜੀ। ਹਾਂ ਤੁਸੀਂ ਆਪਣੇ ਇਸ ਏਰੀਆ 'ਚ ਸਾਰਾ ਕੰਮ ਤੁਸੀਂ ਕਰਦੇ ਹੋ ਜੀ? ਮੈਂ ਕਰਦਾ ਜੀ, ਬਿਲਕੁਲ। ਤੇ ਡਾਕਟਰ ਸਾਹਿਬ ਜੀ, ਅਸੀਂ ਮੱਝ ਦੀ ਗੱਲ ਕਰੀਏ ਜੀ, ਹਾਂ ਤੇ ਮੱਝ ਦੀ ਜੀ ਆਪਣਾ ਕਿਹੜੀ ਨਸਲ ਬਿਹਤਰ ਆ ਜੀ ਅੱਗੇ, ਨਸਲ ਵਾਸਤੇ ਵੀ ਤੇ ਦੁੱਧ ਵਾਸਤੇ ਵੀ? ਕਿਉਂਕਿ ਜਿਹੜੀ ਮਿਲਕ ਪ੍ਰੋਡਕਸ਼ਨ ਆ, ਇਹ ਵੀ ਸਾਡੀ ਅੱਛੀ ਹੋਣੀ ਚਾਹੀਦੀ ਹੈ, ਕਿ ਗੋਸ਼ਤ ਦੀ, ਦੁੱਧ ਦੀ ਪੈਦਾਵਾਰ ਜੀ। ਮੱਝ ਜੀ ਜਿਹੜੀ ਨੀਲੀ ਬਾਰ ਦੀ ਹੈ ਨਾ, ਆਪਣੇ ਜ਼ਿਲ੍ਹਾ ਬਾਬਲ ਨਗਰ, ਮਿੰਚਨਾਬਾਦ, ਹਾਂਜੀ। ਬਹੁਤ ਟੌਪ ਕਲਾਸ ਦੀ ਪਾਈ ਜਾਂਦੀ ਹੈ। ਅੱਛਾ ਜੀ। ਇੱਕ ਤੇ ਦੁੱਧ ਬਹੁਤ ਲੰਮਾ ਦਿੰਦੀਆਂ, ਕੱਦ ਤਕਰੀਬਨ ਦਰਮਿਆਨੇ ਆ, ਥਣ ਬਹੁਤ ਅੱਛਾ, ਦੁੱਧ ਦੀ ਲਾਮ ਬਹੁਤ ਹੈ, ਖੂਬਸੂਰਤ ਆ, ਚੱਡੇ ਬੜੇ ਪਿਆਰੇ ਆ, ਤੇ ਧੌਣ ਬਰੀਕ, ਸਿਰ ਛੋਟਾ,
ਆ ਪੌਲੀ ਸੀਨੇ ਦੀ ਬਿਲਕੁਲ ਨਹੀਂ, ਪਿੱਛੇ ਚੱਡਾ ਪੂਰਾ, ਪਿਛਲਾ ਹਿੱਸਾ ਚੌੜਾ ਪੂਰਾ, ਤੇ ਇਹ ਨਸਲ ਸਭ ਤੋਂ ਟੌਪ ਦੀ ਗਿਣੀ ਜਾਂਦੀ ਆ ਜਿਹੜੀ ਨੀਲੀ ਦੀ ਆ। ਅੱਛਾ ਜੀ। ਹਾਂਜੀ ਹੁਣ ਕ੍ਰਾਸ ਹੋ ਗਏ ਉੱਦਾਂ ਨੀਲੀ ਰਾਵੀ ਵੀ ਅੱਛੀ ਹੈਗੀ ਆ। ਇਹਨਾਂ ਦੀ ਜਿਸਾਮਨ ਜਿਹੜਾ ਰਾਵੀ ਵਾਲੀਆਂ ਦੀ ਖੁੱਲੀ ਹੁੰਦੀ ਹੈ ਖੂਬ। ਤੁਸੀਂ ਮੱਝ ਦੀ ਸੈਮੀਨੇਸ਼ਨ ਵੀ ਕਰਦੇ ਹੋ ਜੀ? ਕਰਦੇ ਹਾਂ ਜੀ ਬਿਲਕੁਲ। ਤੇ ਤੁਸੀਂ ਕਿਹੜੀ ਕਿਸਮ ਦਾ, ਕਿਹੜੀ ਨਸਲ ਦਾ ਬਰੀਡ ਕਰਦੇ ਜੀ? ਕਾਦਰਾਬਾਦ ਦਾ ਜ਼ਿਆਦਾ ਇਸਤੇਮਾਲ ਕਰੀਦਾ। ਸਾਹੀਵਾਲ ਤੋਂ? ਹਾਂਜੀ ਸਾਹੀਵਾਲ ਤੋਂ 11 81 ਹੈਗਾ, ਕਿਊ ਵੀ ਅੱਛਾ ਬੋਲਾ ਪਤੋਕੀ ਦਾ। ਅੱਛਾ ਜੀ। ਵੀ ਚੋਟ ਹੈ, ਬੜੇ ਰਿਜ਼ਲਟ ਹੈ ਤੇ ਨਸਲ ਬਹੁਤ ਪਿਆਰੀ ਹੈ। ਅੱਛਾ ਜੀ, ਜਿਹੜੀ ਮੱਝ ਜੀ ਕਨਸੀਵ ਨਹੀਂ ਹੁੰਦੀ, ਬਾਰ-ਬਾਰ ਰਿਪੀਟ ਹੁੰਦੀ ਹੈ ਜੀ, ਉਹ ਕਿਹੜੇ ਮਸਾਇਲ ਦਾ ਸ਼ਿਕਾਰ ਹੁੰਦੀ ਹੈ? ਕੋਈ ਖੁਰਾਕ 'ਚ, ਕੋਈ ਡਾਈਟ 'ਚ ਮਸਲਾ ਹੁੰਦਾ ਜੀ, ਕੋਈ ਮਾਹੌਲ ਦਾ, এনवायरमेंटਲ ਦਾ ਜੀ ਮਸਲਾ ਬਣ ਜਾਂਦਾ? ਬਾਅਦ ਕਾਤ ਫੰਗਸ ਬੰਡੇ 'ਚ ਆ ਗਈ ਜਾਂ ਪੱਠੇ 'ਚ ਆ ਗਈ, ਉਹਦੀ ਵਜ੍ਹਾ ਨਾਲ ਵੀ ਹੈ ਨਾ ਯੂਟਰਸ ਨੂੰ ਪ੍ਰੋਬਲਮ ਬਣ ਜਾਂਦੀ ਆ। ਅੱਛਾ ਜੀ। ਜਿਹੜੀ ਫਲੂਪਨ ਟਿਊਬ ਆ ਉਹ ਓਵਰਲੂਸ਼ਨ ਦੀ ਟਾਈਮ ਨਾ ਹੁੰਦੀ, ਬੰਦ ਹੋ ਜਾਂਦੀਆਂ ਬਾਅਦ ਕਾਤ। ਤੇ ਇਹ ਫਿਰ ਕੰਸੈਪਟਾਲ ਜਾਂ ਆਪਣਾ ਡੈਲਮੈਰਾਲੀਨ ਲਾਓ ਇਨਸਾਮੀਨੇਸ਼ਨ ਕਰਾਉਣ ਤੋਂ 2 ਘੰਟੇ ਪਹਿਲਾਂ। ਅੱਛਾ। ਇਨਸ਼ਾਅੱਲਾ 100% ਜਾਨਵਰ ਰਹਿ ਜਾਂਦਾ, ਫੀਮੇਲ ਜਿਹੜੀ ਆ। ਉਹ ਤਾਂ ਜੀ ਫਿਰ ਆਪਣਾ ਜਿਹੜੇ ਡਾਕਟਰ ਆ, ਜਿਸ ਤਰ੍ਹਾਂ ਤੁਸੀਂ ਆ, ਇਹ ਫਿਰ ਜਿਸ ਤਰ੍ਹਾਂ ਜਾਂਦੇ ਤੇ ਦੇਸੀ ਜਿਹੜੀਆਂ ਦਵਾਈਆਂ ਹੈਗੀਆਂ, ਕੇਸੂਆਂ ਦੇ ਫੁੱਲ, ਜਵੈਣ, ਇਹ ਰਿੰਨ ਕੇ 3-4 ਦਿਨ ਦੇ ਦੋ, ਇਹਨਾਂ ਵੀ ਅੱਲਾ ਕਰੇ ਕਵਰ ਹੋ ਜਾਂਦਾ ਜੀ। ਅੱਛਾ ਡਾਕਟਰ ਸਾਹਿਬ, ਅੱਜ ਕੱਲ ਜੀ ਵਾਈਬਾਦੀ ਜੀ। ਜੀ ਅੱਛਾ, ਵਾਈਬਾਦੀ ਦਾ ਜੀ ਮੈਡੀਕਲ ਲੈਂਗੁਏਜ ਦੇ ਵਿੱਚ ਕੀ ਲਫ਼ਜ਼ ਆ ਜੀ? ਜ਼ਹਿਰਬਾ। ਅੱਛਾ ਜੀ, ਇਹਦੇ ਵਿੱਚ ਜੀ ਜਾਨਵਰ ਨੂੰ ਕੀ ਮਹਿਸੂਸ ਹੁੰਦਾ, ਕਿਹੜੀ ਚੀਜ਼ ਤੇ ਇਫੈਕਟ ਹੁੰਦੀ ਆ? ਜਾਨਵਰ ਜੀ ਇਹ ਪੋਲੀ ਤੇ ਸੋਜ ਪੈ ਜਾਂਦੀ ਆ, ਲੱਤਾਂ ਸੁੱਜ ਜਾਂਦੀਆਂ, ਗਿੱਦ ਅੱਖਾਂ 'ਚੋਂ ਆਉਣ ਲੱਗ ਪੈਂਦੀ ਆ, ਨਾਸਾਂ 'ਚੋਂ ਪਾਣੀ। ਜਿਹੜੇ ਨਹੀਂ ਲੋਕ ਸਮਝਦੇ ਇਹਨਾਂ ਨੂੰ ਦੇਣਾ ਕੁਛ ਨਹੀਂ, ਕਾੜਾ ਕੂੜਾ, ਉਹਦੀ ਵਜ੍ਹਾ ਨਾਲ ਫਿਰ ਜ਼ਿਆਦਾ ਮਸਲਾ ਪੇਸ਼ ਆਉਂਦਾ। ਤੇ ਅਸੀਂ ਇਹਦਾ ਸੱਦੇਬਾਬ ਕਿੱਦਾਂ ਕਰਾਂਗੇ ਜੀ, ਤਦਰਾਕ ਕਿੱਦਾਂ ਕਰਾਂਗੇ ਜੀ ਜ਼ਹਿਰਬਾਦ ਵਾਈਬਾਦੀ ਦਾ ਜੀ? ਵਾਈਬਾਦੀ ਨੂੰ ਜੇ ਆਪਣਾ ਦੇਸੀ ਆ ਦਵਾਈ ਇੱਕ ਭਲਾਵੇ ਆਂਦੇ ਆ, ਭਲਾਵਾ। ਅੱਛਾ ਜੀ। ਉਹਨੂੰ ਘੇ ਦੇ ਵਿੱਚ ਭੁੰਨ ਲੈਣਾ ਜੀ। ਅੱਛਾ ਜੀ। 2 ਕਿਲੋ ਘੇ ਹੋਵੇ ਤਾਂ ਇਹ ਭਲਾਵਾ ਕੋਈ ਪੰਸਾਰ ਤੋਂ ਮਿਲਣ ਵਾਲੀ ਆਈਟਮ ਤੋਂ ਮਿਲੂਗਾ ਜੀ। ਜੜੀ ਬੂਟੀ? ਹਾਂਜੀ, ਬਹੁਤ ਟੌਪ ਦੀ ਦਵਾਈ ਆ। ਇਹਨਾਂ ਇੰਜੈਕਸ਼ਨ ਵੀ ਕੰਮ ਨਹੀਂ ਕਰਦੇ। ਅੱਛਾ ਜੀ। ਥਣਾ ਵਾਸਤੇ ਸੋਜ ਬਣ ਗਈ ਜਾਂ ਛਿੱਦੀ ਆਂਦੀ ਆ, ਖੂਨ ਆਂਦਾ ਥਣਾ ਦੇ ਵਿੱਚ, ਇਹ ਭਲਾਵੇ ਲੈ ਲੈਣੇ ਕਿਲੋ, 1-2 ਕਿਲੋ ਘੇ ਦੇ ਵਿੱਚ ਸਾੜ ਲੈਣੇ ਆ। ਅੱਛਾ ਜੀ। ਸਾੜ ਕੇ ਤੇ ਉਹ ਕੁੱਟ ਲੈਣੇ, ਕੁੱਟ ਕੇ ਉਸੇ ਘੇ 'ਚ ਰਲਾ ਕੇ ਕਾੜਾ ਜਿਹੜਾ ਵੀ ਬਣਾਉਣਾ, ਸੌਂਫ ਜਵੈਣ ਉਹਦੇ ਵਿੱਚ ਨਾ ਪਾਈਆ ਇਹ ਪਾ ਦੇਣਾ ਘੇ। 3-4 ਦਿਨ ਦੇ ਅੱਲਾ ਦੇ ਹੁਕਮ ਨਾਲ ਸਾਫ਼ ਹੋ ਜਾਂਦਾ ਚੱਡਾ। ਅੱਛਾ ਜੀ। ਹਾਂਜੀ, ਜ਼ਹਿਰਬਾਦ ਦਾ ਬਹੁਤ ਅੱਛਾ ਇਲਾਜ ਹੈ। ਬਾਕੀ ਜੀਰੀ ਹੈ, ਕੜੂ ਆ, ਕਾਲੀ ਜੀਰੀ, ਮਗਾ ਮੁਗਾ ਦੇ ਦੂ ਲੈਂਦੇ ਆ, ਇਹਦਾ ਬਹੁਤ ਅੱਛਾ ਰਿਜ਼ਲਟ ਆ। ਤੇ ਡਾਕਟਰ ਸਾਹਿਬ, ਕਈ ਵਾਰ ਮੱਝ ਨੂੰ ਮਸਲਾ ਬਣਦਾ ਜੀ, ਥਣ 'ਚ ਸੋਜ ਆ ਜਾਂਦੀ ਆ, ਲੱਸਰ ਆ ਜਾਂਦੀ ਆ, ਪੀਪ ਬਣ ਜਾਂਦੀ ਆ, ਤੇ ਗਟੋਲੀ ਬਣ ਜਾਂਦੀ ਆ, ਇੱਥੋਂ ਤੱਕ ਕਿ ਥਣ ਬੰਦ ਵੀ ਹੋ ਜਾਂਦਾ। ਤੇ ਇਹ ਕਿਹੜੀ ਵਜ੍ਹਾ ਤੋਂ ਬਣਦਾ ਜੀ? ਇਹਦਾ ਹੱਲ ਕੀ ਹੈ ਜੀ ਇਸ ਮਸਲੇ ਦਾ? ਇਹ ਜੀ ਚੱਡੂ 'ਚ ਸਾੜੂ ਬਣਦਾ। ਇਹ ਸਾੜੂ ਦੀਆਂ ਵੀ 2-3 ਕਿਸਮਾਂ। ਇੱਕ ਸੁੱਕਾ ਸਾੜੂ, ਉਹ ਸੋਜ ਨਹੀਂ ਪੈਂਦੀ, ਲਾਕ ਹੋ ਜਾਂਦਾ, ਜਿੱਦਾਂ ਅੰਡਰਕੋਡ ਨਹੀਂ ਲੱਗ ਜਾਂਦਾ, ਦੁੱਧ ਨਹੀਂ ਆਉਣਾ। ਤੇ ਇੱਕ ਹੈਗਾ ਜ਼ਾਹਰ ਹੋ ਜਾਂਦਾ, ਥਣਾ ਤੇ ਸੋਜ ਬਣਨੀ, ਜ਼ਹਿਰ ਦੀ ਵਜ੍ਹਾ ਨਾਲ ਹੁੰਦਾ ਹੈ ਸਾਰਾ ਮਸਲਾ। ਜਿਹੜੇ ਕੌੜਾ ਕਸਾਲਾ ਦੇਣਾ ਨਹੀਂ, ਇਹੀ ਬਾਦੀ ਦੀ ਵਜ੍ਹਾ ਹੀ ਆ ਸਾਰੀ। ਅੱਛਾ ਜੀ। ਹਾਂਜੀ, ਘੀ ਨਹੀਂ ਦੇਣਾ, ਤੇਲ ਨਹੀਂ ਦੇਣਾ। ਆਖਰ ਜਿਹੜਾ ਜਾਨਵਰ ਦੁੱਧ ਦੇਣ ਡਿਆ ਉਹਦੀ ਸੇਵਾ ਤਾਂ ਕਰਨੀ ਚਾਹੀਦੀ ਆ। ਇੱਥੇ ਬੰਦੇ ਪੱਠੇ ਪਾ ਛੱਡਦੇ ਆ ਤੇ ਦੇਣ ਵਾਰੀ ਬਿਲਕੁਲ ਹੱਥ ਘੁੱਟ ਜਾਂਦੇ ਆ। ਇਹ ਮਸਲਾ ਤਾਂ ਬਣਦਾ ਖੁਸ਼ਕੀ ਦੀ ਵਜ੍ਹਾ ਨਾਲ। ਅੱਛਾ ਜੀ, ਜੈਸੇ ਅਗਰ ਮਸਾਲਾ ਦੀਏ ਟਾਈਮ ਨਾਲ ਘੀ ਵਗੈਰਾ ਦੇਈਏ ਜੀ, ਤੇਲ ਵਗੈਰਾ ਨਹੀਂ ਬਣੂਗਾ ਬਿਲਕੁਲ। ਅੱਛਾ ਜੀ, ਇਹ ਬਣ ਜਾਵੇ ਜੀ, ਫਿਰ ਇਹਦਾ ਕੀ ਹੱਲ ਹੈ ਜੀ? ਇਹਦਾ ਹੱਲ ਜੇ ਆਪਣਾ ਦੇਸੀ ਨੁਸਖੇ ਆ, ਠੀਕਰੀ, ਨਿਸ਼ਾਦਰ, ਕਲਮੀ ਸ਼ੋਰਾ, ਨਿੰਬੂ ਦਾ ਸਾਤ, ਇਸ ਤਰ੍ਹਾਂ ਦਾ ਇਹ ਸੌਦਾ ਦੇਣਾ ਚਾਹੀਦਾ। ਇਹਦੇ ਨਾਲ ਰਿਕਵਰ ਹੋ ਜਾਂਦਾ? ਹਾਂਜੀ, ਕਵਰ ਹੋ ਜਾਂਦਾ ਜੀ। ਬਾਅਦ ਕਾਤ ਫਿਰ ਇੰਜੈਕਸ਼ਨ ਵਗੈਰਾ ਵੀ, ਕੋਈ PPSLA ਵਗੈਰਾ ਲੱਗ ਜਾਂਦਾ ਜਾਂ ਨਫਲੋਰ ਵਗੈਰਾ, ਇਹਨਾਂ ਵੀ ਹੋ ਜਾਂਦੇ ਠੀਕ। ਅੱਛਾ ਡਾਕਟਰ ਸਾਹਿਬ, ਡਾਈਟ ਦੀ ਗੱਲ ਕਰੀਏ ਜੀ, ਇੱਕ ਤੇ ਅਸੀਂ ਆ ਪੱਠੇ ਪਾਉਂਦੇ ਹਾਂ ਨਾ ਜੀ, ਸਰੋਂ ਲੈ ਆਉਂਦੀ, ਬਰਸੀਮ ਲੈ ਆਉਂਦਾ, ਕਮਾਦ ਦੀ ਆਗ ਲੈ ਆਉਂਦੀ, ਸ਼ਰੀ ਮਕਈ ਹੋ ਗਈ ਜੀ। ਤੇ ਇਹ ਪੱਠੇ ਜੀ ਜਿਹੜੇ ਜਾਨਵਰ ਵਾਸਤੇ ਮੁਤਵਾਜ਼ਨ ਆ ਜੀ, ਮੱਝ ਵਾਸਤੇ ਕਿਹੜੇ ਪੱਠੇ ਬਿਹਤਰ ਆ ਜੀ? ਪੱਠੇ ਜੀ ਸੈਲੇਜ ਪਾਵੇ ਬਿਹਤਰ ਆ ਸਾਰਿਆਂ ਤੋਂ। ਅੱਛਾ, ਸੈਲੇਜ ਦੇ ਬਾਰੇ ਜੀ ਤੁਸੀਂ ਕਿਹਾ ਬਿਹਤਰ ਆ, ਜਿਹੜੇ ਸੈਲੇਜ ਵਾਲੇ ਪੜ੍ਹ ਲਿਖ ਕੇ ਆਉਂਦੇ, ਸੈਲੇਜ ਬਣਾ ਰਹੇ, ਉਹ ਵੀ ਇਸ ਤਰ੍ਹਾਂ ਕਹਿੰਦੇ। ਲੇਕਿਨ ਇੱਕ ਜ਼ਿਮੀਂਦਾਰ ਨਾਲ ਗੱਲ ਕਰੀਏ, ਉਹ ਕਹਿੰਦਾ ਕਿ ਸੈਲੇਜ ਬਣਦਾ ਸਿਰਫ ਮਕਈ ਦਾ, ਤੇ ਮਕਈ ਹੁੰਦੀ ਆ ਬਾਦੀ, ਤੇ ਸਾਡੇ ਤੇ ਅਕਲ ਨਹੀਂ ਮੰਨਦੀ ਜੀ। ਸੈਲੇਜ ਜਦੋਂ ਬਣ ਜਾਂਦਾ ਨੇ ਉਹਨੂੰ ਦੱਬ ਦੇਈਦਾ 40 ਦਿਨ, ਇਹਦੀ ਬਾਦੀ ਬਿਲਕੁਲ ਨਹੀਂ ਰਹਿੰਦੀ, ਇਹ ਤਾਂ ਮਸਾਲਾ ਬਣ ਜਾਂਦਾ। ਅੱਛਾ ਜੀ। ਹਾਂ, ਜਾਨਵਰ ਮੁਤਵਾਤਰ ਜਿਹੜਾ ਖੁਰਾਕ ਖਾਂਦਾ ਹੈ ਨਾ, ਉਹ ਫਿਰ ਦੁੱਧ ਦਾ ਮਿਆਰ ਜਿਹੜਾ ਉੱਥੇ ਰਹਿੰਦਾ, ਘੱਟ ਵੱਧ ਨਹੀਂ ਹੁੰਦਾ। ਮਤਲਬ ਸਭ ਚਾਰਾ ਵੀ ਦੇਣਾ ਚਾਹੀਦਾ, ਜ਼ਰੂਰੀ ਆ। ਹਾਂਜੀ,
ਕਮਾਦ ਵੀ ਅੱਛਾ ਹੈਗਾ, ਰਸ ਲਾਜ਼ਮੀ ਦੇਣਾ ਚਾਹੀਦਾ ਜਾਨਵਰ ਨੂੰ, ਮਿਠਾਸ ਬਰਸਨ ਵੀ ਠੀਕ ਆ, ਲੇਕਿਨ ਇਹ ਜਿਹੜਾ ਨਾ ਹੈਗਾ ਸੈਲੇਜ ਇਹ ਅੱਛਾ ਸਭ ਤੋਂ। ਅੱਛਾ ਜੀ, ਹਾਂਜੀ ਹੁਣ ਅਖਰਾਜਾਤ ਇੰਨੇ ਆ ਕਿ ਆਮ ਜ਼ਿਮੀਦਾਰ ਨਹੀਂ ਪਾ ਸਕਦਾ ਇਹ ਇਹਨੂੰ। ਪਰਫੈਕਟ ਫੀਡ ਹੈ ਜੀ ਸਾਈਲੇਜ? ਹਾਂਜੀ ਸਾਈਲੇਜ ਦੇਈਏ ਤੇ ਹੋਰ ਕੋਈ ਚੀਜ਼ ਦੀ ਨਹੀਂ ਜ਼ਰੂਰਤ ਬਣਦੀ? ਨਹੀਂ ਬਣਦੀ, ਕਾੜਾ ਛਾੜੇ ਤੇ ਦੇਣੇ ਪੈਂਦੇ ਆ ਨਾ ਨਾਲ। ਉਹ ਤੱਕ ਹੋ ਗਈ ਨਾ ਲੈਦਾ ਜੀ। ਖੁਰਾਕ ਜਿਹੜੀ ਸੈਲੇਜ ਅੱਛਾ, ਜਾਨਵਰ ਮੋਟਾ ਸਿਹਤਮੰਦ ਹੋ ਜਾਂਦਾ ਪੂਰਾ। ਤੇ ਡਾਕਟਰ ਸਾਹਿਬ ਵੰਡੇ ਦਾ ਕੀ ਕਿਰਦਾਰ ਆ ਜੀ ਮਿਲਕ ਪ੍ਰੋਡਕਸ਼ਨ ਇਨਕਰੀਜ਼ ਕਰਨ ਦੇ ਵਿੱਚ ਜੀ? ਮੰਡਾ ਜਿਹੜਾ ਜੀ ਤਾਂ ਦੇਣਾ ਚਾਹੀਦਾ, ਇਹਨਾਂ ਫਿਰ ਦੁੱਧ ਜਿਹੜਾ ਵੱਧਦਾ ਪੂਰਾ ਸੈੱਟ ਹੋ ਜਾਂਦਾ ਜਾਨਵਰ, ਖੁਰਾਕ ਹੀ ਆ ਇਜ਼ਾਫੀ। ਅੱਛਾ ਜੀ, ਸਾਇੰਸ ਕੀ ਕਹਿੰਦੀ ਹੈ ਕਿ ਕਿੱਥੋਂ ਤੱਕ ਮੱਝ ਦੁੱਧ ਦੇਵੇ ਤੇ ਬਿਹਤਰ ਹੈ ਜੀ, ਕਿੱਥੋਂ ਤੱਕ ਦੇ ਸਕਦੇ? ਹੁਣ ਬਾਅਦ ਦਫਾ ਇਸ ਤਰ੍ਹਾਂ ਨਾ ਕਿ ਅਸੀਂ ਹੁਣ ਮੱਝ ਨੂੰ ਦੇਈ ਜਾਈਏ ਜੀ ਮਿਨਰਲ ਚੀਜ਼ਾਂ ਵਗੈਰਾ ਕਿ ਇਹ ਤੋਂ ਵੱਧ ਦੁੱਧ ਜਾਵੇ, ਸਾਇੰਸ ਕੀ ਕਹਿੰਦੀ ਹੈ ਕਿ ਲਿਮਿਟ ਦੁੱਧ ਦੀ ਕਿੰਨੀ ਹੈ ਜੀ? ਦੁੱਧ 12-13 ਲੀਟਰ ਰੂਟੀਨ ਨਾਲ ਜਾਨਵਰ ਨੂੰ ਦੇਣਾ ਚਾਹੀਦਾ, ਔਰ ਦਿੰਦੀਆਂ ਵੀ ਹੈ। ਜ਼ਿਆਦਾ ਮਸਲਾ ਨਸਲਾਂ ਦਾ ਮੁੱਕ ਜਾਂਦਾ ਕਿ ਅੱਛੇ ਇਕੱਠੇ ਦੀ ਧੀ ਜਿਹੜੀ ਉਹਨੇ ਅੱਛਾ ਹੀ ਦੁੱਧ ਦੇਣਾ, ਮਾਂ ਚੰਗੀ ਆ, ਠੀਕ ਹੋ ਜਾਂਦਾ ਕੰਮ ਦਾ। ਤੇ ਉਹ ਅਸੀਂ ਜੀ ਇੱਕ ਪਹਿਲੇ ਇੱਕ ਫਾਰਮਰ ਨਾਲ ਗੱਲ ਕੀਤੀ ਸੀ, ਉਹਨਾਂ ਨੇ ਕਿਹਾ ਜੀ 16 ਲੀਟਰ ਤੋਂ ਘੱਟ ਜਿਹੜੀ ਮੱਝ ਦੁੱਧ ਦਿੰਦੀ ਹੈ ਨਾ ਉਹ ਤੇ ਸਾਨੂੰ ਵਾਰੇ ਨਹੀਂ ਹੈ ਜੀ। ਨਹੀਂ 16 ਲੀਟਰ ਸਾਰੀਆਂ ਤੇ ਨਹੀਂ ਦਿੰਦੀਆਂ, ਖੁਰਾਕ ਜਿਹੜੀ ਆ ਮੁਤਵਾਤਰ ਦੇ ਨਹੀਂ ਹੁੰਦੀ ਪੂਰੀ। ਜਦੋਂ ਜਾਨਵਰ 3-4 ਮਹੀਨੇ ਤੋਂ ਬਾਅਦ ਦੁੱਧ ਘਟਦਾ, ਨਾਲੇ ਜ਼ਿਮੀਦਾਰ ਘਟ ਜਾਂਦਾ। ਗੱਭਣ ਜਾਨਵਰ ਨੂੰ ਖੁਰਾਕ ਨਹੀਂ ਦੇਣੀ, ਫਿਰ ਦੁੱਧ ਵੀ ਉਨਾ ਕੇ ਦੇਣਾ। ਮੱਝ ਜਿਹੜੀ ਹੈ 12-14 ਲੀਟਰ ਬਹੁਤ ਠੀਕ ਹੈ। 16-17 ਐਵੇਂ ਗੱਲਾਂ ਹੀ ਆ, ਜਦੋਂ ਗੜਬੀ ਲੱਗਦੀ ਫਿਰ ਪਤਾ ਲੱਗਦਾ। ਮੂੰਹ ਜਵਾਨੀ ਤਾਂ ਹਰ ਬੰਦਾ ਕਹਿੰਦਾ ਮੇਰੀ 18 ਦਿੰਦੀ ਹੈ, ਮੇਰੀ 20 ਦਿੰਦੀ ਹੈ, ਜਦੋਂ ਚੋਇਆ ਜਾਵੇ ਫਿਰ ਪਤਾ ਲੱਗਦਾ। ਤੇ ਡਾਕਟਰ ਸਾਹਿਬ ਗਾਂ ਦੀ ਗੱਲ ਕਰੀਏ ਜੀ, ਗਾਂ ਜੀ ਆਪਣਾ ਕਿਹੜੀ ਨਸਲ ਦੀ ਗਾਂ ਜੀ ਸਾਡੇ ਇਸ ਮੌਸਮ ਦੇ ਲਿਹਾਜ਼ ਨਾਲ ਡਿਵੀਜ਼ਨ ਫੈਸਲਾਬਾਦ ਦੇ ਵਿੱਚ ਜੀ ਮੌਜੂਦ ਆ ਜੀ? ਉਹਨੂੰ এনवायरमेंट ਜੀ, ਮੌਸਮ ਤੇ ਇੱਥੋਂ ਦਾ ਇਲਾਕਾ ਜੀ, ਖੁਸ਼ਕੀ ਤਰੀ ਜੀ? ਇੱਥੇ ਜੀ ਆਪਣੇ ਸਾਹੀਵਾਲ ਦੀ ਜਾਂ ਚੋਲਸਤਾਨੀ ਕਰਾਸ ਜਿਹੜੀ ਨਸਲ ਹੈ ਨਾ ਬਹੁਤ ਬੈਸਟ ਹੈਗੀ ਆ। ਅੱਛਾ ਜੀ, ਆਪਣੇ ਇੱਥੇ ਆਬੋ ਹਵਾ ਵੀ ਠੀਕ ਆ, ਲੇਕਿਨ ਜਿਹੜੀਆਂ ਫਰੀਜ਼ੀਆਂ ਨੇ ਗਰਮੀ ਬਹੁਤ ਮੰਨਦੀਆਂ, ਇੰਨੀਆਂ ਸਹੂਲਤਾਂ ਹੈ ਨਹੀਂ, ਦੁੱਧ ਵਾਕਿਆ ਜ਼ਿਆਦਾ ਦੇਣਦੀਆਂ। ਇਹ ਜਿਹੜੀ ਗਾਂ 7-8 ਮਹੀਨੇ ਚੰਗਾ ਦੁੱਧ ਦੇਂਦੀ ਆ, ਜਿਹੜੀ ਚੋਲਸਤਾਨੀ ਹੈ ਜਾਂ ਸਾਹੀਵਾਲ ਹੈ, ਬੈਸਟ ਨਸਲ ਆ ਇੱਥੇ ਆਪਣੇ ਪੰਜਾਬ ਵਾਸਤੇ। ਅੱਛਾ ਜੀ, ਤੇ ਹੁਣ ਆ ਜਿਹੜੇ ਫਾਰਮਰ ਆ ਉਹਨਾਂ ਤਾਂ ਹੁਣ ਫਰੀਜ਼ੀਆਂ ਨਹੀਂ ਚੱਲਦੀਆਂ, ਜਰਸੀ ਵੀ ਠੀਕ ਆ। ਹਾਂਜੀ, ਪਹਿਲੇ ਨੰਬਰ ਤੇ ਜਿਹੜੀ ਬਰਦਾਸ਼ਤ ਆ ਨਾ ਗਰਮੀ ਸਰਦੀ ਦੀ, ਇਹ ਸਾਹੀਵਾਲ ਆਪਣੀਆਂ ਦੇਸੀ ਚੋਲਸਤਾਨੀ ਨਸਲ ਇਹ ਆ। ਦੂਸਰੇ ਤੇ ਜਰਸੀ ਆ ਜਾਂਦੀ ਆ, ਉਹ ਵੀ ਠੀਕ ਹੈ। ਤੀਸਰੇ ਤੇ ਫਰੀਜ਼ੀਅਨ ਹਾਸਟਨ ਜਿਹੜੀਆਂ ਇਹ ਆਉਂਦੀਆਂ। ਅੱਛਾ, ਜਿਹੜੀ ਫਰੀਜ਼ੀਅਨ ਹਾਸਟਨ ਇਹ ਸੈਂਸਿਟਿਵ ਹੈ ਜੀ? ਹਾਂਜੀ, ਇਹ ਗਰਮੀ ਜ਼ਿਆਦਾ ਮਹਿਸੂਸ ਕਰਦੀ ਹੈ? ਗਰਮੀ ਵੀ ਮੰਨਦੀ ਹੈ, ਸਰਦੀ ਨਹੀਂ ਮੰਨਦੀ, ਠੀਕ, ਬੜੀਆਂ ਖੁਸ਼ ਰਹਿੰਦੀਆਂ ਸਰਦੀ 'ਚ। ਅੱਛਾ ਜੀ, ਗਰਮੀ ਨਹੀਂ ਬਰਦਾਸ਼ਤ ਕਰਦੀਆਂ। ਹਾਰਟ ਦਾ ਮਸਲਾ ਇਹਨਾਂ ਨੂੰ ਬਹੁਤ ਜ਼ਿਆਦਾ ਬਣਦਾ ਹੈਗਾ ਗਰਮੀ ਦੇ ਵਿੱਚ। ਅੱਛਾ ਜੀ, ਅਗਸਤ ਦਾ ਮਹੀਨਾ ਜਿਹੜਾ ਹੈ ਨਾ ਉਹਦੇ ਵਿੱਚ ਤੰਗ ਹੋ ਜਾਂਦੀਆਂ, ਸਾਉਣ ਭਾਦੋਂ 'ਚ। ਅੱਛਾ ਜੀ, ਹਬਸ ਬਹੁਤ ਹੁੰਦਾ, ਬਰਦਾਸ਼ਤ ਨਹੀਂ ਕਰਦੀਆਂ। ਅੱਛਾ ਜੀ, ਉਹਦੇ ਵਿੱਚ ਸਾੜੂ ਵੀ ਇਹਨਾਂ ਨੂੰ ਜ਼ਿਆਦਾ ਦੁੱਧ ਦੀ ਜਿਹੜੀ ਆਪਣੀ ਪ੍ਰੋਡਕਸ਼ਨ ਤਾਂ ਬਹੁਤ ਜ਼ਿਆਦਾ ਹੈਗੀ, ਲੇਕਿਨ ਮਿਲਕਿੰਗ 3 ਟਾਈਮ ਹੋਵੇ ਤਾਂ ਬਿਹਤਰ ਰਹਿੰਦੇ ਆ। ਗਰਮੀ ਦੀ ਵਿੱਚ ਫਿਰ ਨੁਕਸਾਨ ਹੁੰਦਾ ਬਹੁਤ ਜ਼ਿਆਦਾ। ਅੱਛਾ, 3 ਟਾਈਮ ਉਹਨੂੰ ਚੋ ਲੈਣਾ ਚਾਹੀਦਾ ਜੀ? ਚਵਾਈ ਇਹਦੀ 3 ਟਾਈਮ ਹੀ ਚਾਹੀਦੀ ਹੈ ਬਲੈਤੀ ਗਾਂ ਦੀ। ਅੱਛਾ ਜੀ, ਹਾਂਜੀ। ਤੇ ਉਹ ਜੇ ਨਾ ਕਰੀਏ ਤੇ ਫਿਰ ਉਧਰੋਂ ਗਰਮੀ ਹੀਟ ਹੁੰਦੀ ਹੈ? ਹੀਟ ਹੁੰਦਾ, ਸਾੜੂ ਦਾ ਬਹੁਤ ਅਟੈਕ ਆਉਂਦਾ ਫਿਰ। ਅੱਛਾ ਜੀ, ਜਾਂ ਬਲਾਕ ਹੁੰਦਾ, ਉਹਦੀ ਵਜ੍ਹਾ ਨਾਲ ਫਿਰ ਖਰਾਬਾ ਹੁੰਦਾ। ਅੱਛਾ ਡਾਕਟਰ ਸਾਹਿਬ, ਤੁਸੀਂ ਪੜ੍ਹਿਆ ਵੀ ਹੈ ਜੀ ਲਾਈਵ ਸਟਾਕ ਦੇ, ਤੁਸੀਂ ਨਾਲ ਇਹਦੇ ਜੁੜੇ ਵੀ ਹੋ, ਸੇਵਾ ਵੀ ਕਰ ਰਹੇ ਸਮਾਜ ਦੀ ਇਸ ਫੀਲਡ ਦੇ ਵਿੱਚ। ਤੇ ਜਿਹੜਾ ਜੀ ਕਿਹਾ ਜਾਂਦਾ ਕਿ ਜਿਹੜਾ ਮੱਝ ਦਾ ਦੁੱਧ ਆ ਜੀ ਇਹ ਬੰਦੇ ਨੂੰ ਐਕਟਿਵ ਨਹੀਂ, ਸੁਸਤ ਕਰਦਾ ਜੀ, ਇਹ ਕਿੰਨੀ ਕੁ ਹਕੀਕਤ ਹੈ ਜੀ? ਇਹ ਜੀ ਕੋਈ ਤਕਰੀਬਨ 100% ਹੀ ਸਹੀ ਆ। ਅੱਛਾ ਜੀ, ਹਾਂਜੀ। ਆ ਬੱਚਿਆਂ ਨੂੰ ਦੁੱਧ ਗਾਂ ਦਾ ਪਿਲਾਉਣਾ ਚਾਹੀਦਾ, ਬੱਚਾ ਐਕਟਿਵ ਰਹਿੰਦਾ, ਜ਼ੇਨ ਫਰੈਸ਼ ਰਹਿੰਦਾ। ਇਹ ਦੁੱਧ ਮੱਝ ਦਾ ਪੀ ਭਰੇ ਹੋ ਜਾਂਦੇ ਆ। ਅੱਛਾ ਜੀ, ਜਿਹੜੇ ਦੁੱਧ ਦੇ ਵਿੱਚ ਅਜਜ਼ਾ ਹੁੰਦੇ ਆ ਜੀ, ਫੈਟ ਸਾਨੂੰ ਤਾਂ ਇੰਨਾ ਕੀ ਪਤਾ ਜੀ, ਤੇ ਹੋਰ ਵੀ ਕੋਈ ਅਜਜ਼ਾ ਹੁੰਦੇ ਆ ਜੀ ਇਨਸਾਨੀ ਸਿਹਤ ਵਾਸਤੇ ਅਫੈਕਟਡ, ਜਿਹੜੇ ਜ਼ਿਆਦਾ ਅੱਛੇ ਆ ਜੀ ਉਹ ਗਾਂ ਦੇ ਆ ਮੱਝ ਦੇ? ਤੇ ਕਿਹੜੇ ਹੁੰਦੇ ਅਜਜ਼ਾ ਜੀ? ਗਾਂ ਦਾ ਦੁੱਧ ਹੀ ਅੱਛਾ ਜੀ। ਅੱਛਾ ਜੀ, ਹਾਂਜੀ। ਇਹਦੀ ਫੈਟ ਜਿਹੜੀ ਆ ਇਹ 4-3 ਤੇ ਹੁੰਦੀ ਆ, ਤੇ ਜਿਹੜਾ ਆਪਣੇ ਚਿਕਨਾਈ ਥੋੜੀ ਹੁੰਦੀ ਆ। ਚਿਕਨਾਈ ਜਿਹੜੀ ਆ ਇਨਸਾਨ ਵਾਸਤੇ ਮਾੜੀ, ਹਾਰਟ ਦੇ ਮਸਲੇ ਬਣਦੇ ਆ ਜ਼ਿਆਦਾ। ਡਾਕਟਰ ਸਾਹਿਬ ਜਿਹੜੇ ਸਪੈਸ਼ਲਿਸਟ ਉਹ ਕਹਿੰਦੇ ਕਿ ਗਾਂ ਦਾ ਦੁੱਧ ਇਸਤੇਮਾਲ ਕਰੋ, ਮੱਝ ਦਾ ਦਿਓ ਹੀ ਨਾ।
ਜਿਸ ਤਰ੍ਹਾਂ ਜੀ ਹੁਣ ਮਸ਼ੀਨਰੀ ਦਾ ਦੌਰ ਹੈ ਜੀ, ਜਿੱਦਤ ਆਈ ਆ, ਹਾਂਜੀ। ਜਿਹੜੀ ਸਾਡੀ ਹਾਰਡ ਵਰਕਿੰਗ ਆ, ਸਖਤੀ ਦਾ ਕੰਮ ਆ, ਮਿਹਨਤ ਮੁਸ਼ੱਕਤ ਆ, ਤਕਰੀਬਨ ਖਤਮ ਹੋ ਗਿਆ, ਉਹਦੀ ਘੱਟ ਵਜ੍ਹਾ ਨਹੀਂ ਗਿਆ, ਬਣੀ। ਖਤਮ ਹੋ ਗਿਆ। ਅੱਗੇ ਅਸੀਂ ਕੰਮਕਾਰ ਕਰਦੇ ਸੀ, ਸਾਡੇ ਵਡੇਰੇ ਤੇ ਮੱਝਾਂ ਦਾ ਦੁੱਧ ਪੀਂਦੇ ਸੀ ਤੇ ਹਜ਼ਮ ਕਰ ਲੈਂਦੇ ਸੀਗੇ, ਹਜ਼ਮ ਨਹੀਂ ਤੇ ਕਰਦੇ। ਯਾਨੀ ਹੁਣ ਜਿਹੜਾ ਮੱਝ ਦਾ ਦੁੱਧ ਆ ਜਾਂ ਦੁੱਧ ਦੇ ਨਾਲ ਬਣੀ ਹੋਈ ਜਿਹੜੀ ਵੀ ਪ੍ਰੋਡਕਟ ਆ, ਉਹ ਇੱਕ ਵਿਹਲੇ ਬੈਠੇ ਬੰਦੇ ਵਾਸਤੇ ਜੀ ਨੁਕਸਾਨਦੇਹ ਹੈ। ਹਾਂ, ਨੁਕਸਾਨ ਹੈ ਸਿਹਤ ਵਾਸਤੇ। ਜਿਹੜੀ ਗਾਂ ਦਾ ਦੁੱਧ ਆ, ਉਹਦੇ ਦੁੱਧ ਨਾਲ ਬਣੀ ਹੋਈ ਪ੍ਰੋਡਕਟ ਆ, ਉਹ ਲਾਈਟ ਆ ਜੀ। ਹਾਂਜੀ, ਹਲਕਾ ਦੁੱਧ ਹੈ, ਹਾਂਜੀ, ਐਕਟਿਵ ਰਹਿੰਦਾ ਬੰਦਾ। ਅੱਛਾ ਜੀ। ਹਾਂਜੀ, ਅਸਲ ਵਜ੍ਹਾ ਇਹੀ ਹੈ ਕਿ ਕੰਮ ਛੱਡ ਦਿੱਤਾ ਜਿਹੜਾ ਸਖਤ ਸੀ। ਬਾਬੇ ਕਰਦੇ ਸੀ ਸਾਰੀ ਸਾਰੀ ਦਿਹਾੜੀ, ਹਲ ਬਾਹਣੇ, ਕਾਲੇ ਘਾਣੇ। ਹੁਣ ਕੋਈ ਬੰਦਾ ਵੀ ਨਹੀਂ ਇਸ ਕੰਮ ਤੇ ਜੋਗਾ ਹੈਗਾ। ਪਾਣੀ ਨਹੀਂ ਲੱਗਦਾ, ਨੱਕੇ ਬੰਨਣੇ ਔਖੇ ਹੋਏ ਆ ਇਸ ਦੌਰ 'ਚ। ਇਹ ਮਸ਼ੀਨਰੀ ਨੇ ਨਾ ਇਨਸਾਨ ਨੂੰ ਰੋਲ ਦਿੱਤਾ। ਕੰਮ ਤਾਂ ਮੁਕਾਤਾ, ਲੇਕਿਨ ਘਟ ਗਿਆ ਉਧਰੋਂ ਕੰਮ, ਕੁਵਤ ਘਟ ਗਈ। ਸਹੀ ਜੀ। ਹਾਂਜੀ। ਤੇ ਤੁਸੀਂ ਆਪਣੇ ਕਿਸਾਨ ਭਰਾਵਾਂ ਨੂੰ ਜੀ, ਆਪਣੇ ਜਿਹੜੇ ਵੀਰ ਸਾਡੇ ਸੁਣਦੇ ਆ, ਜਿਹੜੇ ਮਵੇਸ਼ੀ ਪਾਲਦੇ ਨੇ, ਕਿਉਂਕਿ ਹੁਣ ਦੇ ਦੇਖਿਆ ਜਾਵੇ ਜੀ, ਅੱਗੇ ਅਸੀਂ ਮਵੇਸ਼ੀ ਪਾਲਦੇ ਸੀ, ਕੋਈ 2-4 ਡੰਗਰ ਰੱਖੇ ਸੀਗੇ। ਹੁਣ ਲੋਕ ਇਹਦੇ ਵਿੱਚ ਜੀ ਬਹੁਤ ਜ਼ਿਆਦਾ ਇਨਵੈਸਟ ਕਰ ਰਹੇ ਆ ਫਾਰਮਿੰਗ ਦੇ ਵਿੱਚ ਜੀ, ਡੇਅਰੀ ਫਾਰਮਿੰਗ ਦੇ ਵਿੱਚ ਜੀ, ਕੈਟਲ ਫਾਰਮ ਬਣਾ ਰਹੇ ਆ, ਜਿਸ ਤਰ੍ਹਾਂ ਕਿ ਗਾਵਾਂ ਇੰਪੋਰਟ ਕਰ ਰਹੇ ਆ, ਬਾਹਰੋਂ ਲਿਆ ਕੇ ਰੱਖ ਰਹੇ ਆ, ਮੱਝਾਂ ਰੱਖ ਰਹੇ ਆ, ਔਰ ਇੱਥੋਂ ਤੱਕ ਕਿ ਮੱਝਾਂ ਨੂੰ ਬਲੈਕ 골ਡ, ਕਾਲਾ ਸੋਨਾ ਵੀ ਕਿਹਾ ਗਿਆ ਜੀ, ਬਿਲਕੁਲ। ਇਹ ਜ਼ਿਮੀਂਦਾਰ ਵਾਸਤੇ ਇੱਕ ਸੋਨੇ ਦੀ ਮਾਨਤ ਹੈ ਜੀ। ਹਾਂ, ਸਾਡੀ ਹੁਕੂਮਤ ਨੇ ਜੀ ਕਾਫੀ ਖਰਚਾ ਕੀਤਾ ਮੱਝਾਂ ਤੇ। ਹੁਣ ਪਤਾ ਹੋ ਕਿ ਆਪਣੇ ਕੋਈ ਬਿਲੀਅਨ ਡਾਲਰ ਹੈ ਨਾ, ਨਸਲ ਅੱਛੀ ਬਣਾਉਣ ਵਾਸਤੇ ਖਰਚ ਕਰਨ ਡਈ ਆ। ਗਾਈ ਵੀ ਠੀਕ ਆ, ਮੱਝਾਂ ਵੀ ਜ਼ਰੂਰਤ ਹੈ। ਤੁਸੀਂ ਕੀ ਮਸ਼ਵਰਾ ਦਿਓਗੇ ਜੀ, ਕਿਹਦੇ ਵੱਲੋਂ ਜ਼ਿਆਦਾ ਕਿ ਮਤਵਾਜ਼ਨ ਰਹਿਣ ਜੀ, ਆਪਣਾ ਮੁਤਦਲੀ ਰਹਿਣ, ਦੋਵਾਂ ਪਾਸੇ ਵਾਲੀ? ਦੇਖੋ ਜੀ, ਮੱਝ ਜਿਹੜੀ ਆ, 4 ਮੱਝਾਂ ਵੱਜੀਆਂ ਆ ਘਰ, ਵੈਸੇ ਸ਼ਾਨ ਸ਼ੌਕਤ ਹੁੰਦੀ ਹੈ, ਹਾਂਜੀ, ਬੰਨਣੀਆਂ ਵੀ ਚਾਹੀਦੀਆਂ। ਜ਼ਿਆਦਾ ਗਾਈਆਂ ਨੂੰ ਹੁਣ ਹੋਏ ਇਹ ਦੁੱਧ ਜ਼ਿਆਦਾ ਦਿੰਦੀਆਂ, ਫਾਰਮਰ ਨਫੇ 'ਚ ਰਹਿੰਦਾ। ਮੱਝਾਂ ਜਿਹੜੀਆਂ ਇਹਨਾਂ ਦਾ ਸੂਬਾ 6 ਮਹੀਨੇ ਹੁੰਦਾ, ਮੁੜ ਕੇ ਘਟ ਜਾਣਾ, ਇਹ ਮਸਲਾ ਅਸਲ। ਕੰਮ ਰਲਮਾ ਮਿਲਮਾ ਜਿਹਾ ਹੋਵੇ, ਉਹੀ ਚੰਗਾ ਲੱਗਦਾ। ਸਹੀ ਜੀ। ਹਾਂਜੀ, ਨਸਲ ਜਿਹੜੀ ਗਵਾਣੀ ਨਹੀਂ ਚਾਹੀਦੀ। ਤੇ ਡਾਕਟਰ ਸਾਹਿਬ, ਆਉਣ ਵਾਲੇ ਟਾਈਮ ਦੇ ਵਿੱਚ ਜੀ, ਇਹ ਤੁਸੀਂ ਆਪਣੇ ਇਸ ਸ਼ੌਕ ਨੂੰ ਕੰਟੀਨਿਊ ਰੱਖੋਗੇ? ਇਸ ਟਾਈਮ ਤੁਹਾਡੇ ਕੋਲ ਜੀ ਬਲੂ ਸਟਾਰ ਬੈਲ ਹੈ ਜੀ? ਜੀ ਇਨਸ਼ਾਅੱਲਾ, ਅੱਲਾ ਦੇ ਹੁਕਮ ਨਾਲ ਜੀ ਚੱਲਾਂਗੇ ਗਾਂ ਵੀ। ਜੀ ਮੂੰਹ ਦੋਂਦਾ ਜੀ? ਦੋਂਦਾ ਜੀ, ਆ ਹੁਣ ਦੋਂਦਾ ਹੋਇਆ। ਅੱਛਾ ਜੀ। ਹਾਂਜੀ। ਤੇ ਇਹ ਸਿਰਫ ਇੱਕੋ ਕੰਨੀ ਤੇ ਭੱਜਦਾ, ਦੋਵਾਂ ਦੇ ਭੱਜ ਜਾਂਦਾ ਜੀ? ਨਹੀਂ, ਅੰਦਰਲੇ ਖੱਬੇ ਤੇ ਦੌੜਦਾ ਹੈਗਾ। ਅੱਛਾ ਜੀ। ਉੱਤੇ ਕਦੇ ਲਾ ਕੇ ਦੇਖਿਆ? ਨਹੀਂ ਜੀ, ਹਜੇ ਨਹੀਂ ਕੀਤਾ। ਉੱਤੇ ਕਰਾਂਗੇ ਇਨਸ਼ਾਅੱਲਾ। ਹੁਣ ਅੰਦਰਲੀ ਪਿਆਲੀ ਬਹੁਤ ਅੱਛਾ ਦੌੜਦਾ ਮਾਸ਼ਾਅੱਲਾ। ਅੱਛਾ ਜੀ। ਹਾਂਜੀ, ਸਾਡੇ ਭਰਾਵਾਂ ਨੇ ਵੀ ਦੇਖਿਆ, ਸ਼ਕੀਨਾਂ ਨੇ। ਠੀਕ ਹੈ। ਤੇ ਇਹਦਾ ਡਾਈਟ ਪਲਾਨ ਤੁਸੀਂ ਕੀ ਕਰਦੇ ਹੋ? ਕਿਉਂਕਿ ਤੁਸੀਂ ਇੱਕ ਸ਼ਿਕਾਰੀਆਂ ਦੇ ਪੁੱਤ ਵੀ ਹੋ, ਔਰ ਇਸ ਤੋਂ ਹਟ ਕੇ ਤੁਸੀਂ ਇਹਦੀ ਤਾਲੀਮ ਵੀ ਪੜ੍ਹ ਚੁੱਕੇ ਹੋ, ਇਲਮ ਵੀ ਪੜ੍ਹ ਚੁੱਕੇ ਆ ਡੰਗਰਾਂ ਦੇ ਮੁਤਲਕ ਜੀ, ਲਾਈਵ ਸਟਾਕ ਦਾ। ਤੇ ਤੁਸੀਂ ਡਾਈਟ ਕਿਸ ਤਰ੍ਹਾਂ ਦਿੰਦੇ ਹੋ ਜੀ ਇਹਨੂੰ? ਇਹਦਾ ਫੇਰਾ ਸ਼ੇਰਾ ਜੀ ਕਰਾਈਦਾ, 5-6 ਮਰਬੇ ਲਿਜਾਈਦਾ ਰੇੜੇ ਜੋੜ ਕੇ। ਇੱਕ ਦਿਨ ਰੈਸਟ ਦੇਣੀ, ਦੂਸਰੇ ਦਿਨ ਇਹਨੂੰ ਕੱਢਣਾ, ਆ ਕੇ ਮਲਾਈ ਕਰਨੀ, ਖੁਰਾਕ ਖਰੂਕ ਪੂਰੀ, ਘੇ ਦੇਸੀ ਦੇਣਾ, ਬਸ ਇਹੀ ਹੈ ਜੀ। ਅੱਛਾ ਜੀ। ਹਾਂਜੀ। ਤੇ ਹੁਣ ਜੀ ਤੁਸੀਂ ਤੁਹਾਡੀਆਂ ਜਿਹੜੀਆਂ ਹਮਦਰਦੀਆਂ ਜੀ, ਕਿਹੜੇ ਗਰੁੱਪ ਦੇ ਨਾਲ ਹੈ ਜੀ? ਸਾਡੀਆਂ ਜੀ ਰਾਣਾ ਸ਼ਰੀਫ ਗਰੁੱਪ ਸੀਗਾ ਸਾਡਾ। ਉਹ ਤਾਂ ਹਾਂਜੀ, ਉਹੀ ਚੱਲਦਾ ਪਿਆ ਹੈਗਾ। ਸਾਡਾ ਨਜ਼ਰੀਆ ਤਾਂ ਉੱਥੇ ਹੈਗਾ। ਸਾਡੇ ਸਦਰ ਚੌਧਰੀ ਭੋਲਾ ਅਸਲਮ ਸਾਹਿਬ, ਅਵਾਨ ਸਾਹਿਬ ਸੀਗੇ, ਹਾਂਜੀ, ਉਹ ਵੀ ਬਹਿ ਗਏ, ਲੇਕਿਨ ਅਸੀਂ ਤਾਂ ਚੱਲਦੇ ਪਏ ਜਿੰਨੇ ਜੋਗੇ ਹੈਗੇ ਆ। ਹੁਣ ਤੁਸੀਂ ਕਿਹੜੇ ਗਰੁੱਪ ਨਾਲ ਹਮਦਰਦੀਆਂ ਤੁਹਾਡੀਆਂ ਸਾਡਾ ਜੀ? ਜੀ ਹਮਦਰਦੀਆਂ ਇਸੇ ਗਰੁੱਪ ਨਾਲ ਹੈਗੀਆਂ। ਅੱਛਾ ਜੀ। ਹੂੰ। ਅੱਛਾ ਜੀ, ਇਸ ਵੇਲੇ ਤੁਸੀਂ ਜੀ ਇਹਨਾਂ ਗਰੁੱਪ ਰਿਹਾ ਹੀ ਨਹੀਂ ਜੀ, ਕੋਈ ਵੀ ਖਤਮ ਹੋ ਗਈ ਗੱਲ। ਅੱਜ ਮੈਂ ਤੁਹਾਡਾ ਭਜਾਣ ਡਿਆ, ਕੱਲ੍ਹ ਨੂੰ ਮੁਖਾਲਫ ਭੱਜਣ ਡਿਆ, ਪਰਸੋਂ ਨੂੰ ਫਿਰ ਰਾਤ ਨੂੰ ਤੁਹਾਡੇ ਕੋਲ ਚੱਲ ਜਾਣਾ, ਬੌਲਦ ਮੈਨੂੰ ਦੇ ਮੈਂ ਭਜਾਣਾ। ਗਰੁੱਪ ਤਾਂ ਹੈ ਹੀ ਨਹੀਂ ਜੀ। ਇਹ ਫਿਰ ਚੰਗਾ ਨਹੀਂ, ਸਾਰੇ ਰਲ ਮਿਲ ਕੇ ਰਹਿੰਦੇ ਪਿਆਰ ਪ੍ਰੀਤ ਨਾਲ? ਗਰੁੱਪ ਅੱਛਾ ਹੈਗਾ। ਅੱਛਾ ਜੀ। ਹਾਂ, ਗਰੁੱਪ ਵਾਈਜ਼ ਜੇ ਭੱਜਣਾ ਚਾਹੀਦਾ, ਗੱਲ ਖਤਮ ਹੋਈ ਜਾਂਦੀ ਹੈ ਸ਼ਿਕਾਰ ਦੀ ਤਾਂ ਇੱਧਰੋਂ ਤਾਂ। ਅੱਛਾ ਜੀ, ਤੁਸੀਂ ਆਪਣੇ ਨਾਨਾ ਜੀ ਦੇ ਦੌਰ ਦੇ ਵਿੱਚ ਵੀ ਸ਼ੌਕ ਉਹਨਾਂ ਨੂੰ ਕਰਦਿਆਂ ਵੇਖਿਆ, ਫਿਰ ਤੁਹਾਡੇ ਮਾਮਾ ਜੀ ਕਰਦੇ ਸੀਗੇ, ਤੁਸੀਂ ਸਟੂਡੈਂਟ ਸੀਗੇ ਉਦੋਂ, ਫਿਰ ਤੁਹਾਡੇ ਆਪਣੇ ਤੇ ਵੀ ਬਾਗਦੌੜ ਆ ਗਈ ਸ਼ੌਕ ਦੀ, ਤੇ ਹੁਣ ਵੀ ਸ਼ੌਕ ਚੱਲ ਰਿਹਾ ਜੀ, ਤੁਸੀਂ ਕਰ ਰਹੇ ਆ ਜੀ। ਇਹ ਸ਼ੌਕ ਦੇ ਵਿੱਚ ਜੀ ਅਪ ਡਾਊਨ ਜੀ ਮਜਮੂਈ ਤੌਰ ਤੇ ਹੁੰਦੀਆਂ ਰਹੀਆਂ ਜੀ। ਹੁਣ ਵਾਲੇ ਸ਼ੌਕ 'ਚ ਪਹਿਲੇ ਸ਼ੌਕ 'ਚ ਕੀ ਫਰਕ ਹੈ ਜੀ? ਪਹਿਲਾਂ ਸ਼ੌਕ ਅੱਛਾ ਸੀ ਜੀ, ਬੰਦੇ ਕਦਰ ਕਰਦੇ ਸੀ ਇੱਕ ਦੂਏ ਦੀ। ਹੁਣ ਤਾਂ ਹੌਸਲਾ ਹੈ ਨਹੀਂ। ਹੁਣ ਕਦਰ ਜੀ ਨਹੀਂ ਹੈਗੀ ਗੱਲ। ਜੇ ਤੁਸੀਂ ਬੋਲ ਤੁਹਾਨੂੰ ਦੇ ਦਿੱਤਾ ਤਾਂ ਰਾਜੀਆਂ ਨੇ ਤਾਂ ਉੱਥੇ ਪਰੇ ਉੱਠ ਕੇ ਗਾਲਾਂ ਕੱਢਣ ਲੱਗ ਪੈਂਦੇ ਆ। ਕੋਈ ਗੱਲ ਨਹੀਂ ਰਹੀ। ਹੁਣ ਸ਼ੌਕ ਨਹੀਂ ਰਿਹਾ? ਨਹੀਂ ਸ਼ੌਕ ਰਿਹਾ। ਹੁਣ ਤਾਂ ਐਵੇਂ ਆ ਨਾ। ਤੁਸੀਂ ਸ਼ੌਕ ਨਾਲ ਜੁੜੇ ਕਿਉਂ ਆ ਜੀ? ਬਸ ਇਹ ਰਹਿ ਨਹੀਂ ਹੁੰਦਾ ਹੁਣ। ਅੱਛਾ ਜੀ। ਮਜਬੂਰੀ ਆ। ਸ਼ੌਕੀਨ ਬੰਦੇ ਤੋਂ ਵਿਹਲੇ ਨਹੀਂ ਰਹਿ ਹੁੰਦਾ। ਅੱਛਾ ਜੀ। ਹਾਂ, ਅਸੀਂ ਜ਼ਿਆਦਾ ਇੱਧਰੋਂ ਛੱਡ ਗਏ ਸੀ, ਵਿੱਚੋਂ ਫਿਰ ਕੁੱਤਿਆਂ ਵਾਲੇ ਪਾਸੇ ਚਲੇ ਗਏ।
ਇਹ ਵੀ ਆ ਬੋਲ ਅੱਲਾ ਨੇ ਦੇਤਾ, ਹੁਣ ਕਰਾਂਗੇ ਇਨਸ਼ਾਅੱਲਾ, ਠਰਕ 4 ਸਾਲ ਅੱਲਾ ਇਹਦੀ ਹਯਾਤੀ ਕਰੇ। ਇਹ ਕੁੱਤਿਆਂ ਦਾ ਸ਼ੌਕ ਜੀ ਜਿਹੜੇ ਟਰੈਕ ਤੇ ਭਜਾਉਂਦੇ? ਹਾਂਜੀ, ਟਰੈਕ ਤੇ ਜਿਹੜੇ ਭਜਾਉਂਦੇ, ਆਲ ਫਰੈਂਡ ਗਰੁੱਪ ਨਾਲ ਸਾਡਾ ਤਲਕ ਹੈ। ਅੱਛਾ ਜੀ। ਮੀਆਂ ਫੈਸਲ ਗਰੁੱਪ ਹੈਗੇ ਆਪਣੇ ਚਨਿਓਟ ਰਹਿੰਦੇ ਆ, ਰਹਿਮਤ ਦੀ ਖੋਈ, ਉਹਨਾਂ ਦੇ ਸਾਡੇ ਸਦਰ ਆ ਉਹ। ਅੱਛਾ ਜੀ। ਉਹਨਾਂ ਦੇ ਨਾਲ ਹੀ ਅਟੈਚ ਆ ਆਪਣਾ। ਅੱਛਾ ਜੀ, ਬੈਲਾਂ ਦੀ ਗੱਲ ਕਰ ਰਹੇ ਸੀਗੇ ਤੇ ਇਸ ਵੇਲੇ ਜੀ, ਇਸ ਟਾਈਮ ਜੀ, ਕਿਹੜਾ ਬੈਲ ਆ ਜੀ ਜਿਹੜੇ ਤੁਹਾਡੇ ਪਸੰਦੀਦਾ ਜਾਂ ਓਵਰਆਲ ਜੀ ਆਪਣੀ ਕਾਰਗਰਦਗੀ ਦੇ ਹਿਸਾਬ ਦੇ ਨਾਲ ਪਹਿਲੇ ਨੰਬਰਾਂ 'ਚ ਜੀ? ਫਖਰੇ ਟੋਬਾ ਅੱਛਾ ਜੀ। ਅੱਛਾ ਜੀ। ਸਾਰਿਆਂ ਬੈਲਾਂ ਨਾਲੋਂ ਸ਼ਹਿਜ਼ਾਦਾ ਬੈਲ ਵੀ ਚੰਗਾ, ਕਲਿਆਣਪੁਰ ਵਾਲਾ, ਇਹੀ ਦੋਏ ਬੋਲ ਚੰਗੇ ਹੈਗੇ ਆ। ਅੱਛਾ ਜੀ। ਹਾਂਜੀ, ਤੇ ਇਸ ਟਾਈਮ ਜੀ ਲਾੜਾ ਵੀ ਚੰਗਾ, ਉਹਦੇ ਨਾਲ ਕੋਈ ਬੈਲ ਹੋਵੇ ਨਾ ਚੰਗਾ ਤੇ ਮੁਕਾਬਲਾ ਕਰ ਦਊਗਾ ਬਿਲਕੁਲ। ਹਾਂਜੀ, ਹੁਣ ਆ ਬੱਚੇ ਛੋਟੇ ਕਾਫੀ ਉੱਠੇ ਆ। ਹਾਂਜੀ। ਆਪਣਾ ਹੈਗਾ ਸੁੰਦਰ ਹੈ 57 ਵਾਲਿਆਂ ਦਾ, 30 ਵਾਲਿਆਂ ਦਾ ਸੋਹਣਾ, ਬੜਾ ਫੇਵਰਟ ਬੈਲ ਹੈ ਜੀ ਸਾਡਾ ਉਹ। ਮੀਆਂ ਤਸੀਨ ਦਾ? ਹਾਂ, ਅੱਛਾ ਬੈਲ, ਅਸ਼ਰਾਫ ਵੀ ਆ, ਦੌੜ ਵੀ ਬਹੁਤ ਅੱਛੀ ਆ। ਸਹੀ ਜੀ। ਚੰਗੇ ਹੈਗੇ 3-4 ਵੈੜੇ, ਹੁਣ ਗਾਂ ਇਨਸ਼ਾਅੱਲਾ ਮੁਸਤਕਬਲ 'ਚ ਚੰਗਾ ਸ਼ੁਗਲ ਦਿਖਾ ਲੈਣਗੇ। ਅੱਛਾ ਜੀ, ਤੁਹਾਡੇ ਬਜ਼ੁਰਗ ਨਾਨਾ ਜੀ ਖੁਦ ਸਵਾਰੀ ਕਰਦੇ ਸੀਗੇ? ਖੁਦ ਕਰਦੇ ਫਿਰ ਉਸ ਤੋਂ ਬਾਅਦ ਵੀ ਤੁਸੀਂ? ਮੇਰੇ ਮਾਮੂ ਭਜਾਉਂਦੇ ਰਹੇ, ਖੁਦ ਸਵਾਰੀ ਕਰਦੇ ਰਹੇ, ਫਿਰ ਉਸ ਤੋਂ ਹਟ ਕੇ ਤੁਸੀਂ ਸਵਾਰਾਂ ਨੂੰ ਵੀ ਮਿਲਦੇ ਰਹੇ ਜੀ, ਉਹਨਾਂ ਨਾਲ ਮੇਲ ਵਰਤਨ ਰਿਹਾ ਜੀ ਤੁਹਾਡਾ। ਇਸ ਟਾਈਮ ਜੀ ਮੌਜੂਦਾ ਦੌਰ ਦੇ ਵਿੱਚ ਜੀ ਕਿਹੜੇ ਸਵਾਰ ਦੀ ਤੁਹਾਨੂੰ ਤਕਨੀਕ ਪਸੰਦ ਆ ਜੀ? ਸ਼ਬੀਰ ਸੈਨ ਚੰਗਾ ਜੀ। ਅੱਛਾ ਜੀ। ਹਾਂਜੀ, ਬੜੇ ਹੌਸਲੇ ਨਾਲ ਭਜਾਉਂਦਾ, ਫਸੀ ਗੱਡੀ ਮੁਕਾਬਲੇ 'ਚ ਕੱਢ ਲੈਂਦਾ। ਅਬਦਸਤਾਰ ਵੀ ਠੀਕ ਆ। ਗੰਜੂ ਵਾਲੇ? ਹਾਂਜੀ, ਗੰਜੂ ਵਾਲਾ ਚੰਗਾ ਸਵਾਰ, ਉਹ ਵੀ ਸਵਾਰ ਤਾਂ ਸਾਰੇ ਠੀਕ ਆ ਜੀ, ਲੇਕਿਨ ਇਹ ਅੱਛੇ ਹੈਗੇ। ਇਹਨਾਂ ਦਾ ਭਜਾਇਆ ਬੈਲ ਆ ਨਾ, ਗਾਂ ਕੋ ਭੱਜਣ ਦੀ ਆਸ ਹੈਗੀ ਆ, ਕੋ 2 ਸਾਲ ਕੱਢਣੇ ਵਾਲਾ, ਬਹੁਤ ਅੱਛੇ ਤਰੀਕੇ ਨਾਲ ਭਜਾਉਂਦੇ, ਏਡਾ ਮਾਰਨਾ ਨਹੀਂ, ਜਾਨਵਰ ਮੰਨਦਾ ਤਾਂ ਮਨਾਣਾ, ਨਹੀਂ ਤਾਂ ਛੱਡ ਦੇਣਾ। ਇਹੀ ਗੱਲ ਹੁੰਦੀ ਆ ਚੰਗੇ ਸਵਾਰ ਦੀ। ਤੇ ਡਾਕਟਰ ਸਾਹਿਬ, ਹੁਣ ਸ਼ੌਕ ਦੇ ਵਿੱਚ ਜੀ ਕਿਹੜੀਆਂ ਕਮੀਆਂ ਜੀ, ਕਿਹੜੀਆਂ ਖਾਮੀਆਂ, ਔਰ ਇਹ ਕਿਸ ਤਰ੍ਹਾਂ ਦੂਰ ਹੋ ਸਕਦੀਆਂ ਜੀ? ਦੂਰ ਜੀ ਕਮੀਆਂ ਮੰਨਦੇ ਨਹੀਂ ਹੈਗੇ, ਲੜਾਈ ਫਸਾਦ ਬਹੁਤ ਵੱਧ ਗਿਆ ਆ, ਇਹੀ ਵਜ੍ਹਾ ਜਿਹਦੀ ਵਜ੍ਹਾ ਨਾਲ ਇਹ ਖਰਾਬਾ ਹੋ ਜਾ। ਪਾਰਟੀ ਹੋਵੇ, ਗਰੁੱਪ ਬਾਈ ਸਦਰ ਹੋਣ ਦੋਵਾਂ ਪਾਰਟੀਆਂ ਦੇ, ਚਲੋ ਇੱਕ ਦੂਜੇ ਨੂੰ ਕਾਬੂ ਰੱਖਦੇ ਆ ਗਰੁੱਪਾਂ ਨੂੰ, ਤੇ ਹੁਣ ਤਾਂ ਬੇਮਹਾਰਾ ਉੱਠ ਫਿਰਦਾ ਹੈਗਾ, ਕੋਈ ਪੁੱਛਦਾ ਸੀ ਕੋਈ ਨਹੀਂ ਹੈਗੀ, ਜਿਹਦਾ ਸੂਤ ਲੱਗਦਾ ਉਹ ਲੈ ਕੇ ਨਾ ਉੱਡ ਜਾਂਦਾ। 20 ਲੜਾਈਆਂ ਹੋਈਆਂ, ਸਦਰ ਸਾਹਿਬ ਬਣਾਏ, ਉਹਨਾਂ ਨਾਲ ਵੀ ਕੋਈ ਇੱਦਾਂ ਹੀ ਗੱਲਾਂ ਬਾਤਾਂ ਕਰਨ ਲੱਗ ਪਏ, ਉਹ ਵੀ ਆਰਾਮ ਨਾਲ ਬਹਿ ਗਏ। ਆਪਣੇ ਸੇਠ ਬੂਟਾ ਸਾਹਿਬ, ਉਹਨੇ ਕਿਹਾ ਅਸੀਂ ਸਾਨੂੰ ਮਾਫੀ ਦੇ ਦਿਓ। ਵਜ੍ਹਾ ਇਹੀ ਹੈ, ਜ਼ਿਆਦਾ ਬਣੀ ਖਰਾਬਾ ਹੋ ਗਿਆ ਆ, ਆਵਾਮ ਨਹੀਂ ਠੀਕ। ਸ਼ਿਕਾਰ ਹੁੰਦਾ ਸ਼ੌਕ ਵਾਸਤੇ। ਬਿਲਕੁਲ ਜੀ, ਇੱਕ ਮਾਈਂਡ ਰਿਲੈਕਸ ਕਰਨਾ ਹੁੰਦਾ ਜੀ, ਜੇ ਉਹ ਹੀ ਨਾ ਹੋਵੇ ਜਾ ਕੇ ਇਹ ਸ਼ਿਕਾਰ ਨੂੰ ਸ਼ਿਕਾਰ ਨਹੀਂ ਸਮਝਦੇ, ਅਨਾਹ ਬਣਾ ਲਈ ਜ਼ਿੱਦ, ਇਸ ਤਰ੍ਹਾਂ ਕੰਮ ਨਹੀਂ ਚੱਲਦੇ ਭਾਈ। ਡਾਕਟਰ ਸਾਹਿਬ, ਹਾਰ ਬਰਦਾਸ਼ਤ ਕਰਨਾ ਉਹ ਤੇ ਇੱਕ ਅਲੱਗ ਗੱਲ ਹੋ ਗਈ, ਜਿੱਤ ਬਰਦਾਸ਼ਤ ਕਰਨਾ ਵੀ ਬੜਾ ਹੁਨਰ ਨਹੀਂ ਜੀ? ਇਸੇ ਤਰ੍ਹਾਂ ਜੀ, ਹੁਣ ਜਿੱਤ ਕੇ ਬੰਦੇ ਬਹੁਤ ਢੋਲ ਟਮਕੇ ਮੱਗੇ ਕੱਪੜੇ ਪਾਉਣ ਤੇ ਇੱਕ ਦੂਏ ਦੇ ਜਾਂਦੇ, ਚਲੋ ਬੈਲ ਆ, ਭੱਜ ਗਏ, ਦੇਖ ਲਿਆ ਲੋਕਾਂ ਨੇ, ਜਿਹੜਾ ਜਿੱਤ ਗਿਆ ਜੱਗ ਨੇ ਦੇਖ ਲਿਆ। ਤੇ ਇੱਥੇ ਤਾਂ ਹੁਣ ਹਾਲੇ ਕੋਈ ਨਹੀਂ ਹੈਗਾ, ਗਾਲਾਂ ਕੱਢਦੇ ਇੱਕ ਦੂਏ ਨੂੰ, ਵਾਧਾ ਘਾਟਾ ਬਹੁਤ ਜ਼ਿਆਦਾ ਹੋ ਗਿਆ ਹੈ, ਗੱਲ ਅੱਛੀ ਨਹੀਂ ਹੈਗੀ ਜੀ। ਤੇ ਡਾਕਟਰ ਸਾਹਿਬ, ਬਹੁਤ ਜ਼ਿਆਦਾ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਆਪਣਾ ਕੀਮਤੀ ਵੇਲਾ ਸ਼ੇਅਰ ਕੀਤਾ ਜੀ, ਤੁਸੀਂ ਸਾਨੂੰ ਆਪਣਾ ਕੀਮਤੀ ਟਾਈਮ ਦਿੱਤਾ ਜੀ, ਔਰ ਸਾਡੇ ਨਾਲ ਤੁਸੀਂ ਜਿਹੜਾ ਕਿ ਲਾਈਵ ਸਟਾਕ ਦੇ ਮੁਤਲਕਾ, ਮਾਲ ਮਵੇਸ਼ੀ ਪਾਲਣ ਦੇ ਮੁਤਲਕਾ ਬਹੁਤ ਤੁਸੀਂ ਤਫਸੀਲੀ ਗੁਫ਼ਤਗੂ ਕੀਤੀ, ਤੇ ਔਰ ਇਸ ਤੋਂ ਹਟ ਕੇ ਤੁਸੀਂ ਆਪਣੇ ਸ਼ੌਕ ਦੇ ਬਾਰੇ ਵੀ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਤੇ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਦੋਸਤੋ, ਇਹਦੇ ਨਾਲ ਹੀ ਜੀ ਅਸੀਂ ਸਾਰਿਆਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ, ਤੇ ਮਿਲਾਂਗੇ ਇਨਸ਼ਾਅੱਲਾ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਦੇ ਨਾਲ, ਤੇ ਉਦੋਂ ਤੱਕ ਵਾਸਤੇ ਆਪਣਾ ਖਿਆਲ ਰੱਖਣਾ। ਸਾਨੂੰ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਰੱਬ ਰਾਖਾ।